ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮਹਾਂ ਤੁਹਾਡੀ ਹੋਸਟ ਨਿਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਾਨਿਸ਼ਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 6 ਮਈ 2021 23 ਵਿਸਾਖ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਲਬ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਰੋਮਨ ਸਾਮਰਾਜ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਸੀ ਦਿੰਦਾ ਬਲਕਿ ਉਹਨਾਂ ਨੂੰ ਖੁਸ਼ ਰੱਖਣ ਲਈ ਉਹਨਾਂ ਨੂੰ ਸਰਕਸ ਜਿਹੜੇ ਸ਼ੋਅ ਹੈ ਉਹ ਦੇਖਣ ਵਿੱਚ ਰੁਝਾਈ ਰੱਖਦੇ ਸਨ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਮੋਦੀ ਸਰਕਾਰ ਵੀ ਕੋਵਿਡ ਦੀ ਗੰਭੀਰ ਸਥਿਤੀ ਨਾਲ ਨਜਿੱਠਣ ਦੀ ਥਾਂ ਉਹਨਾਂ ਨੂੰ ਕਈ ਪਾਸੇ ਉਲਝਾ ਕੇ ਰੱਖਣ ਵਿੱਚ ਹੀ ਯਕੀਨ ਰੱਖਦੀ ਹੈ। ਸੋ ਵਿਊਅਰਸ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਜੋ ਭਾਰਤ ਦੇ ਵਿੱਚ ਕੋਵਿਡ-19 ਦੀ ਜਿਹੜੀ ਗੰਭੀਰ ਸਮੱਸਿਆ ਬਣੀ ਹੋਈ ਹੈ ਉਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਦਰਸ਼ਕਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਹਾਲਾਂ ਹਮੇਸ਼ਾ ਹੀ ਸਾਨੂੰ ਅਹਿਸਾਸ ਹੈ ਕਿ ਸਾਡੇ ਦਰਸ਼ਕ ਜਿਹੜੇ ਦੁਨੀਆ ਦੇ ਹਰ ਕੋਨੇ 'ਚ ਬੈਠੇ ਨੇ ਉਹ ਸਾਨੂੰ ਕਿੰਨਾ ਪਿਆਰ ਕਰਦੇ ਨੇ, ਕਿੰਨਾ ਉਹ ਸਾਡੇ ਸੱਚੋ ਸੱਚ ਪ੍ਰੋਗਰਾਮ ਨਾਲ ਜੁੜੇ ਹੋਏ ਨੇ। ਪਰ ਫਿਰ ਵੀ ਵਕਤ ਪਾ ਕੇ ਜਦੋਂ ਤੱਕ ਕਦੇ ਵਿਛੋੜਾ ਨਹੀਂ ਹੁੰਦਾ ਤੇ ਤੁਹਾਨੂੰ ਦੁਬਾਰਾ ਜਿਹੜਾ ਵਸਲ ਦਾ ਮਿਲਾਪ ਦਾ ਸਵਾਦ ਹੈ ਉਹ ਮਹਿਸੂਸ ਨਹੀਂ ਹੁੰਦਾ। ਸੋ ਇਸ ਵਾਰ ਕੋਈ ਇਹ ਵੀ ਨਹੀਂ ਸੀ ਕਿ ਅਸੀਂ ਕੋਈ ਜਿਹੜਾ ਛੁੱਟੀਆਂ ਕੱਟੀਆਂ ਨੇ ਇਹ ਦਿਨ ਸਗੋਂ ਬਹੁਤ ਜ਼ਿਆਦਾ ਬਿਜ਼ੀ ਸੀ ਲੇਕਿਨ ਜ਼ਾਹਰ ਹੈ ਵੀ ਅਸੀਂ ਟੀਵੀ 84 ਦੇ ਇਸ ਪਲੇਟਫਾਰਮ ਤੇ ਹਾਜ਼ਰ ਨਹੀਂ ਸੀ ਔਰ ਜਿੰਨਾ ਹੀਰਵਾ ਜਿੰਨਾ ਵਿਛੋੜਾ ਜਿੰਨਾ ਪਿਆਰ ਔਰ ਜਿੰਨੀ ਮੁਹੱਬਤ ਸਾਡੇ ਦਰਸ਼ਕਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਾਨੂੰ ਦਿੱਤੀ ਹੈ ਉਸਨੇ ਸਾਨੂੰ ਬਾਗੋ ਬਾਗ ਕਰ ਦਿੱਤਾ ਹੈ, ਗਾਰਡਨ ਕਰ ਦਿੱਤਾ ਔਰ ਸਿਰ ਤੋਂ ਪੈਰਾਂ ਤੱਕ ਅਸੀਂ ਉਸ ਪਿਆਰ ਦੇ ਵਿੱਚ ਗੋਤਾ ਵੀ ਲਾਇਆ ਔਰ ਅਸੀਂ ਤੁਹਾਡੇ ਸਭ ਦੇ ਸ਼ੁਕਰਗੁਜ਼ਾਰ ਹਾਂ। ਅਫਸੋਸਨਾਕ ਖਬਰ ਕਿਉਂਕਿ ਜਿੱਥੇ ਅਸੀਂ ਕੌਮੀ ਇਸ ਸਾਰੀ ਪੀੜ ਨੂੰ ਸਮਝਣ ਵਾਲਿਆਂ ਦਾ ਜਿਹੜਾ ਐਕਟਿਵਿਸਟ ਦਾ ਇੱਕ ਗਰੁੱਪ ਹੈ ਜਾਂ ਐਕਟਿਵਿਸਟ ਨੇ ਸਾਰੀਆਂ ਜਥੇਬੰਦੀਆਂ 'ਚ ਉਹ ਵੀ ਇੱਕ ਸਾਡਾ ਪਰਿਵਾਰ ਬਣ ਜਾਂਦਾ ਹੈ। ਬਾਇਓਲੋਜੀਕਲ ਫੈਮਿਲੀ ਤਾਂ ਬਹੁਤ ਦੂਰ ਰਹਿ ਜਾਂਦੀ ਹੈ ਕਿਉਂਕਿ ਤੁਹਾਡਾ ਉਸ ਲੈਵਲ ਦੇ ਉੱਤੇ ਫਿਰ ਤੁਸੀਂ ਸੋਚਦੇ ਹੋ ਉਹੀ ਤੁਹਾਡੀ ਬਰਾਦਰੀ ਵੀ ਬਣ ਜਾਂਦੀ ਹੈ। ਔਰ ਵਰਲਡ ਸਿੱਖ ਪਾਰਲੀਮੈਂਟ ਜਿਸ ਨੂੰ 2015 ਦੇ ਸਰਬੱਤ ਖਾਲਸਾ ਦੀ ਉਸ ਗੈਦਰਿੰਗ ਨੇ ਜਿਹੜਾ ਅਪਰੂਵ ਕੀਤਾ ਔਰ ਉਸ ਤੋਂ ਬਾਅਦ ਉਹਦੇ ਚੈਪਟਰ ਦੁਨੀਆ ਭਰ ਦੇ ਵਿੱਚ ਬਣੇ। ਅਮਰੀਕਨ ਚੈਪਟਰ ਜਿਸ ਨੂੰ ਸਾਡੀ ਭੈਣ ਛੋਟੀ ਹਰਮਨ ਕੌਰ ਐਜ਼ ਏ ਜਨਰਲ ਸੈਕਟਰੀ ਅਮਰੀਕਨ ਚੈਪਟਰ ਨੂੰ ਲੀਡ ਕਰਦੇ ਨੇ ਵਰਲਡ ਸਿੱਖ ਪਾਰਲੀਮੈਂਟ ਤੇ ਔਰ ਬੜਾ ਹੀ ਪ੍ਰੋਮਿਸਿੰਗ ਉਹਨਾਂ ਦਾ ਜਿਹੜਾ ਅੱਗੋਂ ਆਉਣ ਵਾਲੇ ਪੀਰੀਅਡ 'ਚ ਕੌਮੀ ਸੇਵਾ ਦੇ ਪੱਖ ਤੋਂ ਵੀ ਔਰ ਇੰਡੀਵਿਜੂਅਲ ਕਰੀਅਰ ਵਾਈਜ਼ ਵੀ ਅਸੀਂ ਉਸ ਬਰਾਈਟ ਫਿਊਚਰ ਨੂੰ ਦੇਖਦੇ ਹਾਂ। ਔਰ ਮੈਨੂੰ ਯਾਦ ਹੈ ਕਿ ਪਿਛਲੇ ਵਰੇ ਮੈਸਾਚੂਸੇਟਸ ਅਸੈਂਬਲੀ ਦੇ ਵਿੱਚ ਜਦੋਂ ਕਿ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਰੈਕਗਨੀਸ਼ਨ ਦਾ ਇੱਕ ਫੰਕਸ਼ਨ ਹੋਇਆ ਤਾਂ ਉਹਦੇ 'ਚ ਉਹ ਮੇਰੇ ਨਾਲ ਕੋ ਸਪੀਕਰ ਵੀ ਸਨ ਕਿ ਕਿਵੇਂ ਸਿੱਖ ਮਜ਼ਹਬ ਦੇ ਵਿੱਚ ਔਰਤਾਂ ਨੂੰ ਕੀ ਹਕੂਕ ਨੇ
ਔਰ ਕਿਵੇਂ ਉਹ ਸਟੇਟਸ ਹੈ ਉਸ ਬਾਰੇ ਬੜੀ ਖੂਬਸੂਰਤ ਉਹਨਾਂ ਦੀ ਤਕਰੀਰ ਸੀ। ਨਾਈਸ। ਔਰ ਅਜੇ ਜਾਣ ਤੋਂ ਪਹਿਲਾਂ ਪਿਛਲੇ ਹਫਤੇ ਹੀ ਅਸੀਂ 29 ਅਪ੍ਰੈਲ ਨੂੰ ਇਹ ਗੱਲ ਕੀਤੀ ਸੀ, ਕਿਉਂਕਿ ਉਹਨਾਂ ਦਾ ਪਰਿਵਾਰ ਓਕਲਹੋਮਾ ਸਟੇਟ 'ਚ ਹੈ, ਓਕਲਹੋਮਾ ਹੀ ਯੂਨੀਵਰਸਿਟੀ 'ਚੋਂ ਜਾਂਦੇ ਨੇ, ਔਰ ਉਹਨਾਂ ਨੇ ਐਫਰਟ ਕਰਕੇ ਜਿਵੇਂ ਓਕਲਹੋਮਾ ਸਟੇਟ ਲੈਜਿਸਲੇਚਰ ਨੇ ਖਾਲਸਾ ਸਾਜਨਾ ਦਿਵਸ ਨੂੰ ਰੈਕਗਨਾਈਜ਼ ਕੀਤਾ ਹੈ। ਉਹਨਾਂ ਨੇ ਨਵੰਬਰ 84 ਦੇ ਉੱਤੇ ਵੀ ਉਹਨਾਂ ਦੇ ਸਪੀਕਰਸ ਨੇ ਗੱਲ ਕੀਤੀ, ਔਰ ਫਾਰਮਰਸ ਮੂਵਮੈਂਟ ਨੂੰ ਵੀ ਬੈਕ ਕੀਤਾ। ਇਹ ਸਿੰਗਲ ਹੈਂਡਡਲੀ ਹਰਮਨ ਕੌਰ ਦਾ ਐਫਰਟ ਸੀ। ਹਾਲਾਂਕਿ ਉਹਨਾਂ ਦੇ ਇਸ ਐਫਰਟ ਤੋਂ ਬਾਅਦ ਜਦੋਂ ਇਹ ਫੰਕਸ਼ਨ ਹੋਇਆ ਤਾਂ ਲਾਗਲੀਆਂ ਸਟੇਟਾਂ ਤੋਂ ਵੀ, ਖਾਸ ਤੌਰ 'ਤੇ ਟੈਕਸਸ ਦੇ ਡਾਲਸ ਔਰ ਦੂਸਰੀਆਂ ਸਿਟੀਜ਼ ਤੋਂ ਵੀ ਸਾਰੇ ਐਕਟਿਵਿਸਟ ਉਸ ਦੇ ਵਿੱਚ ਸ਼ਾਮਲ ਹੋਏ। ਔਰ ਕੱਲ੍ਹ ਜਦੋਂ ਅਸੀਂ JFK ਏਅਰਪੋਰਟ ਤੋਂ ਨਿਕਲ ਕੇ ਸਟੂਡੀਓ ਵੱਲ ਆ ਰਹੇ ਸੀ ਤੇ ਰਸਤੇ 'ਚ ਹੀ ਭਾਈ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਵਰਲਡ ਸਿੱਖ ਪਾਰਲੀਮੈਂਟ ਦੇ, ਉਹਨਾਂ ਦੀ ਕਾਲ ਸੀ ਕਿ ਉਹ ਓਕਲਹੋਮਾ ਤੋਂ ਬੋਲ ਰਹੇ ਸੀ ਕਿ ਬੜੀ ਟ੍ਰੈਜਡੀ ਹੋਈ ਹੈ ਕਿ ਹਰਮਨ ਕੌਰ ਔਰਾਂ ਦੇ ਪਿਤਾ ਜੀ ਸਰਦਾਰ ਪਰਮਜੀਤ ਸਿੰਘ, ਜਿਹੜੇ ਡਾਲਸ ਦੇ ਵਿੱਚ ਇੱਕ ਗੈਸ ਸਟੇਸ਼ਨ ਕਮ ਸਟੋਰ ਦੇ ਓਨਰ ਨੇ, ਵੀ ਉਹਨਾਂ ਦੇ ਕਿਸੇ ਐਕਸ ਐਮਪਲਾਈ ਨੇ ਮੈਕਸੀਕਨ ਮੂਲ ਦਾ ਕੋਈ ਆਪਸੀ ਉਹਨੂੰ ਕੱਢਿਆ ਹੋਏਗਾ ਜਿਵੇਂ ਇੱਥੇ ਹੁੰਦਾ, ਔਰ ਉਸ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਂ ਹੀ ਸ਼ਾਟ ਡੈਡ। ਸੋ ਕਿਉਂਕਿ ਇਹ ਖਬਰ ਅਜੇ ਪੂਰੀ ਤਰ੍ਹਾਂ ਕਨਫਰਮ ਤਾਂ ਸੀ, ਲੇਕਿਨ ਹੋਰ ਕਾਰਨ ਜਾਂ ਕੀ ਪ੍ਰੋਗਰਾਮ ਬਣੇਗਾ ਉਹਨਾਂ ਦੀ ਕ੍ਰੀਮੇਸ਼ਨ ਦਾ ਔਰ ਅੰਤਮ ਅਰਦਾਸ ਦਾ, ਇਸ ਲਈ ਕੱਲ੍ਹ ਅਸੀਂ ਇਸ ਬਾਰੇ ਜ਼ਿਕਰ ਨਹੀਂ ਸੀ ਕੀਤਾ। ਅੱਜ ਕਿਉਂਕਿ ਇਸ ਕਿਸਮ ਦੇ ਜਦੋਂ ਹੁੰਦੀਆਂ ਨੇ ਡੈਥਸ, ਉਹਨਾਂ ਦਾ ਪੋਸਟਮਾਰਟਮ ਮਸਟ ਹੁੰਦਾ, ਔਰ ਅੱਜ ਪਰਿਵਾਰ ਨੂੰ ਉਹਨਾਂ ਦਾ ਮ੍ਰਿਤਕ ਸਰੀਰ ਮਿਲਿਆ। ਔਰ ਜਿਵੇਂ ਉਹਨਾਂ ਨੇ ਪਲਾਨ ਕੀਤਾ ਕਿ ਉਹਨਾਂ ਦੀ, ਕਿਉਂਕਿ ਹੋਰ ਵੀ ਫੈਮਿਲੀ ਔਰ ਕਮਿਊਨਿਟੀ ਦਾ ਵੱਡਾ ਹਿੱਸਾ ਡਾਲਸ ਦੇ ਵਿੱਚ ਰਹਿੰਦਾ, ਸੋ ਉਹਨਾਂ ਨੇ ਜਿਹੜਾ ਹੈ ਉਹ ਡੈਲਸ ਦੇ ਵਿੱਚ ਹੀ ਉਹਨਾਂ ਨੂੰ ਕ੍ਰੀਮੇਟ ਕਰਨਾ, ਔਰ ਉਹਨਾਂ ਦੀ ਕ੍ਰੀਮੇਸ਼ਨ ਜਿਵੇਂ ਸੂਚਨਾ ਜਿਹੜੀ ਭਾਈ ਹਿੰਮਤ ਸਿੰਘ ਹੋਰਾਂ ਰਾਹੀਂ ਆਈ ਹੈ, ਸ਼ਨੀਵਾਰ 8 ਮਈ ਨੂੰ ਯਾਨੀ ਕਿ ਪਰਸੋਂ ਸਵੇਰੇ 10 ਵਜੇ ਹੈ। ਔਰ ਉਹਨਾਂ ਦਾ ਐਡਰੈਸ ਜਿੱਥੇ ਡੈਲਸ 'ਚ ਹੈ 3550 ਫਾਇਰ ਵੀਲ ਡਰਾਈਵ, ਫਲਾਵਰ ਮਾਊਂਟ, ਟੈਕਸਸ 75028। ਇੱਥੇ ਜਿਹੜਾ ਉਹ 10 ਤੋਂ 12 ਤੱਕ ਕ੍ਰੀਮੇਸ਼ਨ ਹੋਏਗੀ। ਔਰ ਉਸ ਤੋਂ ਬਾਅਦ ਜਿਵੇਂ ਸਾਡੀ ਰਵਾਇਤ ਹੈ ਅੰਤਮ ਅਰਦਾਸ, ਲਾਸਟ ਪ੍ਰੇਅਰ, ਇਹ ਗੁਰਦੁਆਰਾ ਸਿੰਘ ਸਭਾ ਹੋਏਗੀ, ਜਿਹੜੀ ਇਸ ਵੇਲੇ ਹਾਲ ਲੈ ਕੇ ਉਹਨਾਂ ਲਿਮਿਟਿਡ ਨੰਬਰ ਹੁੰਦਾ ਉਹਦੇ 'ਚੋਂ ਕਰਦੇ ਨੇ। ਉਹ 2251 ਨਾਰਥ ਗ੍ਰੀਨਵਿਲ ਐਵਨਿਊ, ਰਿਚਰਡਸਨ ਟੈਕਸਸ ਦੇ ਵਿੱਚ ਹੈ। ਔਰ ਅਸੀਂ ਮੈਂ ਵੀ ਸ਼ਮੂਲੀਅਤ ਕਰਾਂਗਾ, ਸੈਚਰਡੇ ਮਾਰਨਿੰਗ ਅਰਲੀ ਆਵਰਸ ਮੈਂ ਫਲਾਈ ਕਰਾਂਗਾ। ਔਰ ਅਸੀਂ ਇਹ ਟੈਕਸਸ, ਓਕਲਹੋਮਾ ਔਰ ਨਾਲ ਲੱਗਦੇ ਹੋਰ ਵੀ ਜਿਹੜੇ ਸਟੇਟਾਂ ਦੇ ਵੀਰ ਭੈਣਾਂ ਨੇ, ਉਹਨਾਂ ਨੂੰ ਅਸੀਂ ਇਹ ਜਿਹੜਾ ਗੁਜ਼ਾਰਿਸ਼ ਕਰਾਂਗੇ ਕਿ ਉਹ ਜ਼ਰੂਰ ਸ਼ਮੂਲੀਅਤ ਕਰਨ। ਹਾਲਾਂਕਿ ਇਹ ਬੱਚੀ ਵੱਡੀ ਹੈ, ਪਰਿਵਾਰ 'ਚ ਛੋਟੇ ਭਰਾ ਨੇ, ਬਹੁਤ ਸਾਰੀ ਜ਼ਿੰਮੇਵਾਰੀ ਹੈ, ਪਰ ਇਸ ਗੱਲ ਦੀ ਖੁਸ਼ੀ ਹੈ ਕਿ ਕਮਿਊਨਿਟੀ ਦੇ ਬਹੁਤ ਸਾਰੇ ਸਾਡੇ ਐਕਟਿਵਿਸਟ ਵੀ ਔਰ ਦੂਸਰੇ ਵੀ ਡੋਨਰ ਵੀ ਉਹ ਸਾਹਮਣੇ ਆਏ ਨੇ, ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਪੂਰੀ ਤਰ੍ਹਾਂ ਪਰਿਵਾਰ ਔਰ ਬੱਚੀ ਦੀ ਐਜੂਕੇਸ਼ਨ ਔਰ ਅੱਗੋਂ ਜੋ ਵੀ ਲੋੜਾਂ ਹੋਣਗੀਆਂ ਉਸ ਦੇ ਵਿੱਚ ਅਸੀਂ ਮਦਦ ਕਰਾਂਗੇ। ਸੋ ਇਹੀ ਦੇਖੋ, ਜਦੋਂ ਅਸੀਂ ਜਿਸ ਸੁਸਾਇਟੀ 'ਚ ਰਹਿੰਦੇ ਹਾਂ, ਜਿਸ ਮੁਲਕ ਦੀਆਂ ਨਿਯਮਤਾਂ ਕਰਕੇ ਸਾਡੇ ਬਹੁਤ ਸਾਰੇ ਲੋਕ ਇੱਥੇ ਆਏ, ਚੰਗਾ ਜੀਵਨ ਵੀ ਹੈ, ਕਾਰੋਬਾਰ ਵੀ ਨੇ, ਪਰ ਨਾਲ ਇਹ ਰਿਸਕ ਵੀ ਇਨਵੋਲਵ ਹੈ। ਔਰ ਜਦੋਂ ਅਸੀਂ ਇੱਕ ਪਾਸੇ ਇਹ ਗਨ ਕਲਚਰ ਦਾ ਫੈਲਾਅ ਦੇਖ ਰਹੇ ਹਾਂ, ਔਰ ਅਜੇ ਤਾਂ ਪਿਛਲੇ ਦਿਨਾਂ 'ਚ ਹੀ ਜਿੱਦਣ ਅਸੀਂ ਫਲਾਈ ਕੀਤਾ ਫਰਾਈਡੇ ਸੈਚਰਡੇ ਇੰਡੀਆਨਾ ਦੇ ਵਿੱਚ ਬਹੁਤ ਵੱਡਾ ਜਿਹੜਾ ਫੰਕਸ਼ਨ ਰੱਖਿਆ ਹੋਇਆ ਸੀ, ਗਵਰਨਰ ਇੰਡੀਆਨਾ ਆਏ, ਔਰ ਉਹ ਇਹੀ ਸੀ ਕਿ ਉਸ ਤੋਂ ਕੁਛ ਦਿਨ ਪਹਿਲਾਂ ਜਿਵੇਂ ਉਹਨਾਂ ਦੇ ਉੱਥੇ ਇੱਕ ਪਾਗਲ ਸ਼ੂਟਰ ਨੇ 8 ਇਨਸਾਨਾਂ ਨੂੰ ਜਿਹੜਾ ਹੈ ਉਹ ਮੌਤ ਦਿੱਤੀ, ਔਰ ਉਹਨਾਂ 'ਚ 4 ਜਿਹਨਾਂ 'ਚ 3 ਬੀਬੀਆਂ ਸਨ, ਉਹ ਸਾਡੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਸੀ। ਸੋ ਉਹਨਾਂ ਸਾਰਿਆਂ ਦੀ ਯਾਦ ਦੇ ਵਿੱਚ ਕੰਡੋਲੈਂਸ ਸਮਾਗਮ ਜਿਹੜਾ ਇੱਕ ਵੱਡੇ ਸਟੇਡੀਅਮ ਦੇ ਵਿੱਚ ਹੋਇਆ, ਉਸ ਦੇ ਵਿੱਚ ਬਹੁਤ ਵੱਡੀ ਪਾਰਟਿਸਪੇਸ਼ਨ ਹੋਈ। ਗਵਰਨਰ ਆਏ ਔਰ ਇੰਟਰਫੇਥ ਵੀ ਸੀ, ਔਰ ਬਾਕੀ ਜਿਹੜੇ ਨੇ ਲੋਕਲ ਕਾਂਗਰਸਮੈਨ ਔਰ ਦੂਸਰਿਆਂ ਦੀ ਮੇਅਰਸ ਵੀ
ਉਹਨਾਂ ਦੀ ਸ਼ਮੂਲੀਅਤ ਵੀ ਸੀ। ਸੋ ਅਜੇ ਅਸੀਂ ਇਸ ਲੈਵਲ ਦੀ ਟ੍ਰੈਜਡੀ ਦੇ ਨਾਲ ਹੀ ਕੋਪ ਕਰ ਰਹੇ ਸੀ ਬੜੀ ਮੁਸ਼ਕਲ ਦੇ ਨਾਲ, ਔਰ ਇਹ ਜਿਹੜਾ ਪਾਣਾ ਵਾਪਰਿਆ ਜਿਹਦੇ ਲਈ ਅਸੀਂ ਲਫ਼ਜ਼ ਵੀ ਨਹੀਂ, ਮੈਂ ਤਾਂ ਅਜੇ ਤੱਕ ਮੇਰਾ ਹੌਸਲਾ ਨਹੀਂ ਪਿਆ ਕਿ ਮੈਂ ਹਰਮਨ ਨੂੰ ਕਾਲ ਕਰਾਂ। ਮੈਂ ਹੁਣ ਪਰਸਨਲੀ ਜਾਣਾ ਕਿ ਬੱਚੀ ਦਾ ਜਿਹਦੇ ਸਾਹਮਣੇ ਉਹਦਾ ਫਿਊਚਰ ਵੀ ਔਰ ਬਾਪ ਜਿਹੜਾ ਜ਼ਾਹਰ ਹੈ ਕਿ ਇੱਥੇ ਵੀ ਅਜੇ ਬ੍ਰੈਡ ਵਿਨਰ, ਔਰ ਦੂਸਰਾ ਇਹਦੇ ਬਾਵਜੂਦ ਪਰਿਵਾਰ ਦੇ ਬਾਕੀ ਜੀਵ ਵੀ ਕੰਮ ਕਰਦੇ ਨੇ ਹਰ ਤਾਂ, ਲੇਕਿਨ ਇਹ ਬਹੁਤ ਵੱਡੀ ਟ੍ਰੈਜਡੀ ਹੈ ਔਰ ਇਸ ਨੇ ਸਾਰੇ ਹੀ ਪੰਥ ਨੂੰ ਔਰ ਖ਼ਾਸ ਤੌਰ 'ਤੇ ਜਿਹੜੇ ਅਮਰੀਕਾ 'ਚ ਅਸੀਂ ਬੈਠੇ ਹਾਂ ਇੱਕ ਫੀਅਰ ਵੀ, ਕਿਉਂਕਿ ਦੇਖੋ ਇੱਥੇ ਕੋਈ ਟੈਕਸੀ ਚਲਾਉਂਦਾ ਹੈ, ਕੋਈ ਗੈਸ ਸਟੇਸ਼ਨ ਹੈ, ਕੋਈ ਟਰੱਕ ਚਲਾਉਂਦਾ ਹੈ, ਔਰ ਜਦੋਂ ਇਹ ਵਾਇਲੈਂਟ ਕਲਚਰ ਚਾਰ ਚੁਫੇਰੇ ਹੁੰਦਾ ਹੈ, ਕਿਹਦੇ ਨਾਲ ਤੁਹਾਡਾ ਤਕਰਾਰ ਹੋਇਆ, ਕਿਹਦੇ ਨਾਲ ਕੀ ਹੋਇਆ, ਗਨਸ ਇਸ ਤਰ੍ਹਾਂ ਨੇ ਜਿਵੇਂ ਖੁੱਲ੍ਹ ਖੇਡ ਹੈ, ਕਿਹਨੇ ਕਦੋਂ ਕੀ ਕਰ ਦੇਣਾ। ਇਹ ਜਿਹੜੀ ਘਟਨਾ ਹੈ ਇੱਕ ਵਾਰੀ ਫਿਰ ਇਹ ਰਿਮਾਈਂਡਰ ਹੈ ਕਿ ਭਾਈ ਇੱਕ ਪਾਸੇ ਜਿੱਥੇ ਇਸ ਮੁਲਕ ਦੀਆਂ ਬਹੁਤ ਸਾਰੀਆਂ ਖੂਬੀਆਂ ਨੇ ਜਿਨ੍ਹਾਂ ਦਾ ਅਸੀਂ ਆਨੰਦ ਵੀ ਮਾਣਦੇ ਹਾਂ, ਜਿਨ੍ਹਾਂ ਕਰਕੇ ਅਸੀਂ ਇਹਨਾਂ ਮੁਲਕਾਂ 'ਚ ਆਏ ਵੀ ਹਾਂ, ਪਰ ਨਾਲ ਦੀ ਨਾਲ ਇਹ ਬਿਮਾਰੀਆਂ ਵੀ ਜਿਹੜੀਆਂ ਨਾਲ ਹੀ ਚੰਬੜੀਆਂ, ਔਰ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਵੀਰ ਪਰਮਜੀਤ ਸਿੰਘ ਹੋਰਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਭਾਰਤ ਹੁਣ ਜਦੋਂ ਅਸੀਂ ਟ੍ਰੈਜਡੀ ਦੁੱਖ ਦੀ ਗੱਲ ਕਰ ਰਹੇ ਹਾਂ, ਚਾਰ ਚਫੇਰੇ ਭਾਰਤ ਦੇ ਵਿੱਚ ਮੌਤ ਦਾ ਨਾਚ। ਹਾਲਾਂ ਇਹ ਨਹੀਂ ਹੈ ਕਿ ਵੀ ਅਸੀਂ ਇਸ ਤੋਂ ਅਣਭਿੱਜ ਸੀ, ਇੱਥੇ ਹੀ ਅਸੀਂ ਪਿਛਲੇ ਵਰੇ 2020 'ਚ ਔਰ ਖ਼ਾਸ ਤੌਰ 'ਤੇ ਟੂਵਰਡਸ ਦਾ ਐਂਡ ਆਫ ਦਾ ਈਅਰ ਸਤੰਬਰ ਅਕਤੂਬਰ ਦੇ ਮਹੀਨਿਆਂ 'ਚ ਕਿਹੋ ਜਿਹਾ ਮੰਜ਼ਰ ਦੇਖਿਆ। ਇਕੱਲੇ 80,000 ਤੋਂ ਜ਼ਿਆਦਾ ਡੈਥਸ ਤਾਂ ਨਿਊਯਾਰਕ ਸ਼ਹਿਰ 'ਚ ਹੋਈਆਂ ਨੇ, ਲੇਕਿਨ ਉਹ ਇੰਨਾ ਕੁ ਸਡਨ ਸੀ ਕਿ ਉਸ ਤੋਂ ਸਬਕ ਸਿੱਖਿਆ। ਬਹੁਤ ਸਾਰੇ ਮੁਲਕਾਂ ਨੇ ਆਪਣੀਆਂ ਉਸ ਦੇ ਤੋਂ ਬਾਅਦ ਜਾਂ ਉਹਦੇ ਚੱਲਦਿਆਂ ਪਲਾਨਸ ਬਣਾਈਆਂ, ਔਰ ਅਮਰੀਕਾ ਨੇ ਜਿਸ ਤੇਜ਼ੀ ਨਾਲ ਫਿਰ ਵਿਦਿਨ 6 ਮੰਥਸ ਵੈਕਸੀਨ ਵੀ ਡਿਵੈਲਪ ਕੀਤੀ ਔਰ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਫ੍ਰੀ ਆਫ ਕਾਸਟ ਹਰ ਇੱਕ ਨੂੰ ਤੱਕ ਉਹ ਪਹੁੰਚੇ। ਔਰ ਇਸ ਵੇਲੇ ਇੱਕ ਵੱਡਾ ਹਿੱਸਾ ਸੁਸਾਇਟੀ ਦਾ ਜਿਹੜਾ ਵਿਲਿੰਗਲੀ ਜਿਨ੍ਹਾਂ ਨੇ ਵੈਕਸੀਨੇਸ਼ਨ ਨੂੰ ਜਿਹੜਾ ਹੈ ਉਹ ਕਰਵਾਇਆ, ਵੈਕਸੀਨੇਟ ਹੋਏ ਨੇ। ਇੱਕ ਛੋਟਾ ਤਬਕਾ ਅਜੇ ਵੀ ਡਿਨਾਇਲ 'ਚ ਹੈ, ਕੋਈ ਉਹਨੂੰ ਕਾਮਰੇਡਾਂ ਦਾ ਟੋਲਾ ਉਹਨੂੰ ਜਿਹੜਾ ਇਹ ਕਾਰਪੋਰੇਟ ਘਰਾਣਿਆਂ ਦੀ ਸਾਜ਼ਿਸ਼ ਹੀ ਕਹਿੰਦਾ ਹੈ। ਅਮਰੀਕਨਾਂ ਦਾ ਇੱਕ ਤਬਕਾ ਜਿਹੜੇ ਡਿਫਾਇੰਟ ਨੇ ਕਿ ਵੀ ਜੋ ਟਰੰਪ ਦੀ ਲਾਈਨ ਸੀ ਉਸ ਕਿਸਮ ਦਾ ਹੀ ਉਹਨਾਂ ਦਾ ਵਰਤਾਰ ਹੈ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਹਾਲ ਦੀ ਘੜੀ ਜਿਹੜੀ ਐਗਜ਼ਿਸਟਿੰਗ ਸੀ ਕੋਵਿਡ-19 ਉਸ ਤੋਂ ਕਾਫੀ ਹੱਦ ਤੱਕ ਲੋਕ ਮਹਿਫੂਜ਼ ਨੇ। ਫੈਡਰਲ ਕਾਨੂੰਨ ਜਿਹੜੇ ਨੇ ਉਹਦੇ ਥੱਲੇ ਮਾਸਕ, ਔਰ ਅਸੀਂ ਕਿਉਂਕਿ ਟਰੈਵਲ ਕੀਤਾ, ਪਹਿਲਾਂ ਇੰਡੀਆਨਾ ਗਏ, ਹੁਣ ਇਸ ਵੀਕ ਅਸੀਂ ਕੈਲੀਫੋਰਨੀਆ ਸੀ। ਸੋ ਉਹਨਾਂ ਨੇ ਜਦੋਂ ਤੁਸੀਂ ਬੈਠਦੇ ਵੀ ਉਹ ਜਹਾਜ਼ ਤੋਂ ਫੈਡਰਲ ਲਾਅ ਕੋਟ ਕਰਦੇ ਨੇ ਕਿ ਭਾਈ ਤੁਸੀਂ ਇਸ ਸਾਰੇ ਪ੍ਰੀਮਿਸਿਸ ਦੇ ਵਿੱਚ ਵਿਦਆਊਟ ਮਾਸਕ ਨਹੀਂ ਹੋ ਸਕਦੇ, ਹੋਵੋਗੇ ਤਾਂ ਇੰਨਾ ਫਾਈਨ ਹੈ, ਅਰੈਸਟ ਵੀ ਹੈ, ਔਰ ਤੁਹਾਨੂੰ ਬਾਹਰ ਕੱਢ ਦਿੱਤਾ ਜਾਏਗਾ। ਸੋ ਜ਼ਾਹਰ ਹੈ ਹੁੰਦਾ ਤਾਂ ਔਖਾ ਹੈ। ਹੁਣ 6.5 ਘੰਟੇ ਦੀ ਇੱਕ ਪਾਸੇ ਦੀ ਫਲਾਈਟ ਕੈਲੀਫੋਰਨੀਆ ਦੀ ਤੁਸੀਂ, ਔਰ 2 ਘੰਟੇ ਤੁਸੀਂ ਪਹਿਲਾਂ ਜਾਂਦੇ ਹੋ, ਬਾਹਰ ਨਿਕਲਦੇ ਆ 10-11 ਘੰਟੇ ਉਵੇਂ ਰਹਿਣਾ। ਲੇਕਿਨ ਜਦੋਂ ਤੁਸੀਂ ਦੂਸਰਿਆਂ ਦਾ ਭਲਾ ਦੇਖਦੇ ਹੋ ਕਿ ਭਾਈ ਇਸ 'ਚੋਂ ਬੇਸ਼ੱਕ ਕਿੰਨੇ % ਸੇਫਟੀ ਹੈ, ਲੇਕਿਨ ਇਹਦੇ 'ਚ ਨੁਕਸਾਨ ਤਾਂ ਕੋਈ ਨਹੀਂ ਹੈ। ਘੱਟੋ ਘੱਟ ਜੋ ਵੀ ਹੋਏਗਾ ਫਾਇਦੇ ਵਾਲਾ ਪਾਰਟ ਹੀ ਹੋਏਗਾ। ਸੋ ਇਹ ਸਾਰੀਆਂ ਔਰ ਲੋਕ ਫੋਲੋ ਵੀ ਕਰਦੇ ਨੇ, ਇੱਥੇ ਵੀ ਅਸੀਂ ਦੇਖਦੇ ਹਾਂ ਕਿ ਇਹ ਸਾਰਾ ਚੱਲ ਰਿਹਾ। ਲੇਕਿਨ ਭਾਰਤ ਦੇ ਵਿੱਚ ਕਿਵੇਂ ਸਿਆਸੀ ਆਕਾਵਾਂ ਨੇ ਜਿਨ੍ਹਾਂ ਦੀ ਹੋਂਦ ਦੀ ਨਫ਼ਰਤ 'ਤੇ ਖੜੀ ਹੈ, ਜਿਨ੍ਹਾਂ ਨੇ ਆਪਦਾ ਮੇਂ ਅਵਸਰ ਢੂੰਢੋ, ਫਾਈਂਡ ਐਨ ਓਪਰਚੁਨਿਟੀ ਇਨ ਕ੍ਰਾਈਸਿਸ, ਇਸ 'ਤੇ ਅਮਲ ਕਰਦੇ ਹਾਂ। ਕਿਵੇਂ ਉਹਨਾਂ ਨੇ ਇੱਕ ਪਾਸੇ ਕਰੋਨਾ ਦਾ ਬਹਾਨਾ ਬਣਾ ਕੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ, ਜਿਹਾਦੀ ਕਰੋਨਾ ਬਣਾ ਦਿੱਤਾ। ਔਰ ਇੱਕ ਕੱਲ ਸਾਡੇ ਪਾਕਿਸਤਾਨੀ ਵੀਰ ਨੇ ਲਿਖਿਆ ਸੀ ਜੀ ਨਹੀਂ, ਜਿਹਾਦ ਦਾ ਮਤਲਬ ਇਹ ਹੁੰਦਾ ਹੈ, ਤੁਸੀਂ ਇਹਨੂੰ ਜਿਹਾਦੀ ਕਰੋਨਾ ਕਿਹਾ ਹੈ। ਉਹ ਇਹ ਭੁੱਲ ਜਾਂਦੇ ਨੇ ਕਿਉਂਕਿ ਬਹੁਤ ਸਾਰੇ ਉਹੀ ਹੁੰਦਾ ਕਿ ਲਿਟਲ ਨੌਲੇਜ ਇਜ਼ ਏ ਡੇਂਜਰਸ ਥਿੰਗ। ਇਹ ਅਸੀਂ ਨਹੀਂ ਕਿਹਾ, ਇਹ ਜਿਨ੍ਹਾਂ ਨੇ 200 ਮਿਲੀਅਨ ਮੁਸਲਮਾਨਾਂ ਨੂੰ ਟਾਰਗੇਟ ਕੀਤਾ। ਔਰ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਕੋਟ ਅਨਕੋਟ ਕਹਿੰਦੇ ਆ, ਉਹਦੇ ਉੱਤੇ ਕੌਮਾ ਅੱਗੇ ਔਰ ਪਿੱਛੇ ਲੱਗਾ ਹੁੰਦਾ, ਇਹਦਾ ਮਤਲਬ ਹੁੰਦਾ ਹੈ ਵੀ ਸਾਡੀ ਕੋਟ ਨਹੀਂ ਹੈ, ਇਹ ਕਿਹਾ ਗਿਆ। ਔਰ ਕਿਵੇਂ ਉਹਨਾਂ ਨੇ ਬਦਨਾਮ ਕੀਤਾ, ਕਿਵੇਂ ਉਹਨਾਂ ਦੇ ਬਾਈਕਾਟ ਤੱਕ ਦੀ ਲਾਈਨ ਲਈ। ਔਰ ਉਸ ਤੋਂ ਬਾਅਦ ਅਸੀਂ ਇੱਕ ਤੋਂ ਬਾਅਦ ਇੱਕ ਰੋਜ਼ਾਨਾ ਗੱਲ ਕਰ ਰਹੇ ਹਾਂ ਕਿ ਕਿਵੇਂ ਉਹਨਾਂ ਨੇ ਇਸ ਸਾਰੇ ਨਾਲ ਡੀਲ ਕਰਨ ਦੀ ਥਾਂ ਕਿ ਉਹ
ਜੋ ਸੈਕੰਡ ਵੇਵ ਦੇ ਲਈ ਆਪਣੇ ਆਪ ਨੂੰ ਤਿਆਰ ਕਰਨ, ਉਸ ਦੇ ਲਈ ਪੁਖਤਾ ਪ੍ਰਬੰਧ, ਔਰ ਉਹਨਾਂ ਦੇ ਆਪਣੇ ਐਡਵਾਈਜ਼ਰਸ ਦੀ ਰਾਏ ਉਹਨੂੰ ਉਹਨਾਂ ਨੇ ਸਾਰਿਆਂ ਨੇ ਫਲਾਊਟ ਕਰਕੇ ਉਹਨਾਂ ਨੇ ਤਾਂ ਆਲਮੋਸਟ ਫਰਵਰੀ ਦੇ ਮਹੀਨੇ 'ਚ ਜਿਹੜੇ ਆ ਉਹ ਨਗਾੜੇ ਵਜਾ ਦਿੱਤੇ ਕਿ ਮੋਦੀ ਜੀ ਨੇ ਦੇਖੋ ਕਿਵੇਂ ਜਿੱਤ ਹਾਸਲ ਕੀਤੀ ਹੈ ਕਰੋਨਾ ਤੇ। ਔਰ ਉਹਨਾਂ ਦੇ ਜਿਹੜੇ ਆਪਣੇ ਆਪ ਨੂੰ ਬੜੇ ਸਿਆਣੇ ਇੰਟਰਨੈਸ਼ਨਲ ਹੋਸਟ ਸਮਝਦੇ ਨੇ ਜੀ, ਅਸੀਂ ਐਂਕਰਿੰਗ ਇੰਟਰਨੈਸ਼ਨਲ ਲੈਵਲ ਦੀ ਕਰਦੇ हैं, वो भी कहने लगे कि जी ऑस्ट्रेलिया को, जर्मनी को, फ्रांस को मोदी जी से सीखना चाहिए, भारत से सीखना चाहिए। और जो ही और उदों भी ਜਿਹੜੇ ਇੱਥੇ ਵਰਲਡ ਹੈਲਥ ਆਰਗੇਨਾਈਜੇਸ਼ਨ ਔਰ ਦੂਸਰੇ ਕਹਿ ਰਹੇ ਸੀ ਕਿ ਭਾਈ ਇਹਦੀ ਸੈਕੰਡ ਵੇਵ ਆ ਰਹੀ ਹੈ, ਔਰ ਦੂਸਰੇ ਔਰ ਅਸੀਂ ਹੁਣ ਪਿਛਲੇ ਦੇਖ ਰਹੇ ਹਾਂ ਕਿ ਭਾਈ ਅਪ੍ਰੈਲ ਦੀ ਬਿਗਨਿੰਗ ਤੋਂ ਹੀ, ਮਾਰਚ ਐਂਡ ਤੋਂ ਹੀ ਸ਼ੁਰੂ ਹੋ ਗਿਆ ਸੀ। ਪਰ ਕਿਉਂਕਿ ਇਹ ਜਿਹੜੇ ਝੂਠ ਬੋਲਣ ਵਾਲੇ ਨੇ ਔਰ ਵੱਡਾ ਝੂਠ ਬੋਲਣ ਵਾਲੇ ਨੇ, ਇਹਨਾਂ ਦੀ ਖਾਮੀ ਇਹ ਵੀ ਹੁੰਦੀ ਹੈ ਕਿ ਵਕਤ ਪਾ ਕੇ ਉਹ ਆਪਣੇ ਝੂਠ ਤੇ ਆਪ ਹੀ ਯਕੀਨ ਕਰਨ ਲੱਗ ਜਾਂਦੇ। ਮੋਦੀ ਨੂੰ ਸੱਚਮੁੱਚ ਹੀ ਲੱਗਣ ਲੱਗ ਗਿਆ ਕਿ ਉਹ ਰਾਮਚੰਦਰ ਦਾ ਅਵਤਾਰ ਹੈ। ਉਹਨੇ ਇਸ ਸਾਰੇ ਪੀਰੀਅਡ 'ਚ 2020 ਤੋਂ ਲੈ ਕੇ ਆਪਣੀ ਦਾੜੀ ਤੇ ਵਾਲ ਵੀ ਵਧਾ ਕੇ, ਪਿੱਛੇ ਨੂੰ ਵਾਲ ਸੁੱਟ ਕੇ, ਔਰ ਆਪਣੇ ਆਪ ਨੂੰ ਉਵੇਂ ਸੰਨਿਆਸੀਆਂ ਦੀ ਤਰ੍ਹਾਂ, ਔਰ ਉਵੇਂ ਜਿਵੇਂ ਕਿ ਇਹਨਾਂ ਦੇ ਅਵਤਾਰ ਨੇ। ਹੁਣ ਇਹਨਾਂ ਦੇ ਅਦਰਵਾਈਜ਼ ਇਹਨਾਂ ਦੇ ਉਹ ਸੰਨਿਆਸੀਆਂ ਦੇ ਟਿੰਡ ਕੱਢੀ ਹੁੰਦੀ ਹੈ, ਲੇਕਿਨ ਤੁਸੀਂ ਇਹਨਾਂ ਦੇ ਰਾਮ, ਕ੍ਰਿਸ਼ਨ, ਵਾਲਮੀਕੀ, ਜਿੰਨੇ ਰਾਮਲੀਲਾ ਦੇਖੋ, ਸਭ ਦੇ ਸਿਰਾਂ ਤੇ ਵਾਲ ਉਗਾਂ, ਭਾਵੇਂ ਜਾਲੀ ਲੈ ਕੇ ਲਾਏ ਹੁੰਦੇ ਨੇ। ਸੋ ਮੋਦੀ ਨੂੰ ਲੱਗਾ ਵੀ ਇਹ ਤਾਂ ਜਾਲੀ ਬਾਲਾਂ ਵਾਲੇ ਅਵਤਾਰ ਨੇ ਰਾਮ ਔਰ ਦੂਸਰੇ, ਮੈਂ ਤਾਂ ਅਸਲੀ ਵਾਲ ਵਧਾ ਲੈਣਾ, ਮੈਂ ਜਿਹੜਾ ਉਹ ਅਵਤਾਰ। ਔਰ ਜਿਵੇਂ ਸ਼ਿਲਾਨਿਆਸ ਦੇ ਨਾਂ ਥੱਲੇ ਰਾਮ ਮੰਦਰ ਦਾ ਇਹਨੂੰ ਉੱਥੇ ਬਿਠਾਇਆ ਪੰਡਤਾਂ ਨੇ, ਉਹ ਪੰਡਤ ਕਿਸੇ ਸ਼ੂਦਰ ਨੂੰ ਵੜਨ ਨਹੀਂ ਦਿੰਦੇ ਮੰਦਰ ਦੇ ਦਰਵਾਜ਼ੇ ਦੇ ਅੰਦਰ ਵੀ। ਔਰ ਇਹ ਤੇਲੀਆਂ ਦਾ ਮੁੰਡਾ ਉੱਥੇ ਸ਼ਿਲਾਨਿਆਸ ਕਿਉਂਕਿ ਨਾ ਰਾਮ ਮੰਦਰ ਮਜ਼ਹਬੀ ਫੇਥ ਦੇ ਉੱਤੇ ਖੜਾ ਹੈ, ਉਹ ਵੀ ਸਿਆਸਤ ਹੈ। ਔਰ ਇਹ ਉਹਨਾਂ ਦੇ ਕਹਿੰਦੇ ਵੀ ਨੇ, ਨਾ ਹੀ ਈਵਨ ਇਸ ਹਿੰਦੂਤਵਾ ਦਾ ਜਿਹੜਾ ਅਸਲੀ ਪਿਓ ਹੈ ਜਿਹਨੇ ਹਿੰਦੂਤਵਾ ਲਫ਼ਜ਼ ਕਾਇਨ ਕੀਤਾ, ਸਾਵਰਕਰ, ਉਹ ਤਾਂ ਨਾਸਤਕ ਸੀ, ਉਹ ਬੀਫ ਖਾਣ ਵਾਲਾ ਬੰਦਾ। ਔਰ ਇਹ ਆਂਦਾ ਹੈ ਹਿਸਟੋਰੀਕਲ ਵਾਕਿਆ ਹੈ ਕਿ ਵੀ ਜਦੋਂ ਗਾਂਧੀ ਸਾਊਥ ਅਫਰੀਕਾ ਦੇ ਵਿੱਚ ਵਕੀਲ ਸੀ, ਔਰ ਇਹ ਸਾਵਰਕਰ ਇੰਗਲੈਂਡ ਦੀ ਆਕਸਫੋਰਡ 'ਚ ਪੜ੍ਹਦਾ ਸੀ ਯੂਨੀਵਰਸਿਟੀ ਦੇ ਵਿੱਚ, ਤੇ ਗਾਂਧੀ ਉਹਨੂੰ ਕਿਸੇ ਕੇਸ ਦੇ ਕੰਟੈਕਸਟ 'ਚ ਲੰਡਨ ਆਇਆ ਸੀ, ਕਿਉਂਕਿ ਸਾਊਥ ਅਫਰੀਕਾ ਵੀ ਜਿਹੜਾ ਬ੍ਰਿਟਿਸ਼ ਅੰਪਾਇਰ ਦੇ ਥੱਲੇ ਸੀ। ਔਰ ਇਹਦੇ ਕੋਲ ਠਹਿਰਿਆ, ਮਤਲਬ ਇਹਨੂੰ ਮਿਲਣ ਆਇਆ, ਇਹਦੇ ਕੋਲ ਨਾਲ ਡਿਨਰ ਸੀ, ਤੇ ਇਹਨੇ ਜਿਹੜਾ ਉਹ ਉਹਦੇ ਅੱਗੇ ਰੱਖਤਾ ਗਾਂ ਦਾ ਮਾਸ, ਬੀਫ, ਸਾਵਰਕਰ ਨੇ। ਤੇ ਗਾਂਧੀ ਕਹਿੰਦਾ ਵੀ ਇਹ ਤਾਂ ਮੈਂ ਖਾਂਦਾ ਨਹੀਂ, ਇਹ ਤਾਂ ਗਾਂ ਮਾਤਾ ਹੈ। ਉਹਨੂੰ ਕਹਿੰਦਾ ਵੀ ਇਹ ਪ੍ਰੋਟੀਨ ਨਾ ਖਾਓਗੇ ਤੇ ਤੁਹਾਡਾ ਦਿਮਾਗ ਕਿਵੇਂ ਚੱਲੇਗਾ। ਸੋ ਮਤਲਬ ਇਹ ਹੈ ਵੀ ਜਿਹਨੂੰ ਇਹਨਾਂ ਨੇ ਜਿਸ ਇੱਧਰ ਇਹ ਹਿੰਦੂਤਵਾ ਦੇ ਨਾਂ ਥੱਲੇ ਇਹਨਾਂ ਨੇ ਗਊ ਮਾਤਾ ਔਰ ਕਊ ਵਿਜੀਲੈਂਟੇ ਗਰੁੱਪ, ਮੈਂ ਹਕੀਕਤ ਦੱਸ ਰਿਹਾ ਕਿ ਇਹਨਾਂ ਦਾ ਸਭ ਕੁਝ ਕਿੰਨਾ ਫੇਕ ਹੈ। ਜਿੱਥੇ ਇਹਨਾਂ ਦਾ ਜੋ ਜੀ ਕਰਦਾ ਉਹਨੂੰ ਹਿੰਦੂਤਵਾ ਦੇ ਨਾਂ ਤੇ। ਸੋ ਸਾਵਰਕਰ ਜਿਹਨੇ ਇਹ ਕਨਸੈਪਟ ਦਿੱਤਾ ਕਿ ਨਹੀਂ ਇਹ ਦੋ ਨੇਸ਼ਨ ਨੇ, ਔਰ ਬਾਹਰ ਵਾਲੇ ਮਜ਼ਹਬ ਇਸਲਾਮ ਔਰ ਈਸਾਈਅਤ ਇਹ ਸਾਡੀ ਭਾਰਤ ਮਾਤਾ ਦੇ ਔਰ ਦੂਸਰੇ ਦੇ ਫਿੱਟ ਹੀ ਨਹੀਂ ਬੈਠਦੇ, ਔਰ ਇਹ ਜਾਂ ਕਨਵਰਟ ਹੋ ਜਾਣ ਤੇ ਜਾਂ ਇਹਨਾਂ ਨੂੰ ਐਲੀਮੀਨੇਟ ਕੀਏ। ਇਹ ਉਹਦਾ ਹੀ ਸਾਵਰਕਰ, ਉਹ ਨਾਸਤਕ ਵੀ ਹੈ, ਉਹ ਜਿਹੜਾ ਉਹ ਬੀਫ ਈਟਰ ਵੀ ਹੈ। ਔਰ ਜੇ ਮੈਂ ਇਹ ਕਹਾਂ ਕਿ ਭਾਈ ਜਿਹੜਾ ਲਫ਼ਜ਼ ਅੱਜ ਬਾਹਰ ਡਿਬੇਟ 'ਚ ਵੀ ਹੁੰਦਾ ਹੈ, ਉਹ ਹੋਮੋਸੈਕਸ਼ੁਅਲ ਵੀ ਸੀ, ਔਰ ਉਹ ਇਸ ਕਿਸਮ ਦਾ। ਔਰ ਲੇਕਿਨ ਸਾਵਰਕਰ ਇਸ ਪਾਸੇ ਹੈ, ਦੂਸਰੇ ਪਾਸੇ ਜੇ ਤੁਸੀਂ ਇਹਨਾਂ ਦਾ ਵਰਤਾਰਾ ਅਦਰਵਾਈਜ਼ ਦੇਖੋ, ਆਰੀਆ ਸਮਾਜ, ਦਿਆਨੰਦ, ਹੁਣ ਜਿਹੜੇ ਆਰੀਆ ਸਮਾਜੀ ਅੱਜ ਇਹਨਾਂ ਦੀ ਬੈਂਡ ਵੈਗਨ ਤੇ ਨੇ ਬਹੁਤ ਸਾਰੇ ਪੰਜਾਬੀ ਹਿੰਦੂ ਖੱਤਰੀ। ਹੁਣ ਦਿਆਨੰਦ ਉਹ ਹੈ ਜਿਹਨੇ ਮੂਰਤੀ ਪੂਜਾ ਨੂੰ ਹੀ ਕੰਡੈਮ, ਉਹਨੇ ਕਿਹਾ ਜੀ ਆਰੀਆ ਦਾ ਮਤਲਬ ਇਹ ਸੀ ਕਿ ਸਾਡਾ ਵੇਦਾਂ ਦਾ ਧਰਮ ਹੈ, ਵੇਦਾਂ ਵੱਲ ਜਾਓ। ਔਰ ਉਸੇ ਹੀ ਦਿਆਨੰਦ ਨੂੰ ਅਲਟੀਮੇਟਲੀ ਹਿੰਦੂ ਸਨਾਤਨੀ ਪੁਜਾਰੀਆਂ ਨੇ ਜ਼ਹਿਰ ਦੇ ਕੇ ਮਾਰਿਆ ਉਸ ਨੂੰ, ਦਿਆਨੰਦ ਨੂੰ। ਹੁਣ ਉਹੀ ਦਿਆਨੰਦ ਆਰੀਆ ਸਮਾਜ, DAV ਕਾਲਜਿਸ, DAV ਸਕੂਲ, ਦਿਆਨੰਦ ਐਂਗਲੋ ਵੈਦਿਕ, DAV ਦਾ ਮਤਲਬ ਹੀ ਇਹ ਬਣਦਾ ਹੈ ਦਿਆਨੰਦ ਐਂਗਲੋ ਵੈਦਿਕ, ਥੋੜੀ ਅੰਗਰੇਜ਼ੀ ਵੀ ਪਰ ਵੈਦਿਕ। ਹੁਣ ਵੈਦਿਕ ਜਿਹੜੇ 4 ਵੇਦ ਨੇ ਉਹਨਾਂ 'ਚ ਤਾਂ ਕੰਡੈਮ ਕੀਤਾ ਹੋਇਆ ਮੂਰਤੀ ਪੂਜਾ ਨੂੰ। ਰਾਮ ਕ੍ਰਿਸ਼ਨ ਇਹ ਅਵਤਾਰ ਤਾਂ ਪੁਰਾਣਾ ਦੇ ਥੱਲੇ ਆਏ, ਜਿਹੜੇ ਵਿਸ਼ਨੂੰ ਦੇ ਅਵਤਾਰ ਬਣਾਇਆ ਉਹਨਾਂ ਨੇ, ਇੰਨੇ ਮੱਛੀ ਵੀ ਅਵਤਾਰ ਹੈ, ਕੱਛੂ ਕੰਮਾ ਵੀ ਅਵਤਾਰ ਹੈ, ਇਹ ਮਤੱਸੇ ਉਹਨੂੰ ਮੱਛੀ ਨੂੰ ਕਹਿੰਦੇ ਨੇ, ਇਹ ਬਣਾਇਆ। ਹੁਣ ਇਹ ਗੱਲ ਸਮਝ ਨਹੀਂ ਆਉਂਦੀ ਵੀ ਇੱਕ ਪਾਸੇ ਜਦੋਂ ਬਾਹਰ ਵੇਚਦੇ ਨੇ ਤਾਂ ਵੇਦਾਂ ਤੇ ਉਪਨਿਸ਼ਦਾਂ ਦਾ ਨਾਂ ਲੈਂਦੇ ਨੇ, ਜਿਨ੍ਹਾਂ ਦਾ ਕੋਈ ਲਾਗਾ ਦੇਗਾ ਨਹੀਂ ਹੈ ਇਸ ਸਾਰੇ ਦੇ ਨਾਲ। ਲੇਕਿਨ ਦੂਸਰੇ ਪਾਸੇ ਜਿਹੜਾ ਅਨਪੜ੍ਹ ਜਨਤਾ ਨੂੰ, ਜਿਨ੍ਹਾਂ 'ਚ ਫਿਰ ਸ਼ੂਦਰ ਵੀ ਔਰ ਬੈਕਵਰਡ ਕਲਾਸਿਸ ਵੀ ਤੇ OBC ਵੀ ਸਾਰੇ ਫਸੇ ਹੋਏ ਨੇ, ਉਹ ਹਿੰਦੂਆਂ ਦਾ ਅਵਤਾਰਵਾਦ, ਰਾਮਚੰਦਰ ਤ੍ਰੇਤੇ ਦਾ ਅਵਤਾਰ, ਬਲਰਾਮ ਸਤਯੁਗ ਦਾ ਅਵਤਾਰ, ਔਰ
ਕ੍ਰਿਸ਼ਨ ਦੁਆਪਰ ਦੇ ਅਵਤਾਰ, ਔਰ ਇਹਨਾਂ ਸਾਰਿਆਂ ਦੇ ਨਾਲ ਉਹਨਾਂ ਨੇ ਜੋੜਿਆ ਹੋਇਆ। ਹੁਣ ਇਹ ਸਾਰੇ ਦੀ ਰੈਲੇਵੈਂਸ ਇਸ ਲਈ ਵੀ ਹੈ, ਸਾਡਾ ਕਿਸੇ ਦੇ ਮਜ਼ਹਬ ਦੇ ਉੱਤੇ ਟਿੱਪਣੀ ਕਰਨ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਕਿਸੇ ਨੂੰ ਛੁਟਿਆਣਾ ਚਾਹੁੰਦੇ ਹਾਂ, ਪਰ ਜਦੋਂ ਤੁਸੀਂ ਮਜ਼ਹਬ ਨੂੰ ਇੱਕ ਸਿਆਸੀ ਆਈਡੀਓਲੋਜੀ ਦੇ ਵਿੱਚ ਲਪੇਟ ਕੇ ਉਹਦੀ ਗਲਤ ਇੰਟਰਪ੍ਰੀਟੇਸ਼ਨ ਨਾਲ ਵਿਚੋਗੇ, ਤੇ ਜਦੋਂ ਤੁਸੀਂ ਉਹਨੂੰ ਐਕਸਪੋਜ਼ ਕਰਨਾ ਹੈ, ਤੁਹਾਨੂੰ ਦੱਸਣਾ ਪਏਗਾ ਵੀ ਹਕੀਕਤ ਕੀ ਹੈ। ਹੁਣ ਇਹਨਾਂ ਦੀ ਸਾਇੰਸ ਐਂਡ ਟੈਕਨੋਲੋਜੀ ਮਿਨਿਸਟਰੀ ਨੇ ਲੱਖਾਂ ਰੁਪਏ, ਕਰੋੜਾਂ ਰੁਪਏ ਆਲ ਇੰਡੀਆ ਇੰਸਟੀਚਿਊਟ ਦਿੱਲੀ ਨੂੰ ਔਰ ਇਹਨਾਂ ਦੀ ਜਿਹੜੀ ਸਾਇੰਟੀਫਿਕ ਇੰਸਟੀਚਿਊਟ ਹੈ ਉਹਨੂੰ ਦਿੱਤੇ ਕਿ ਇਹਦੇ ਤੇ ਰਿਸਰਚ ਕਰੋ ਕਿ ਕੋਵਿਡ-19 ਦੇ ਚਲਦਿਆਂ ਜਿਹੜਾ ਗਾਇਤਰੀ ਮੰਤਰ ਦਾ ਪਾਠ ਕਰਦੇ ਨੇ ਉਹ ਕਿਵੇਂ ਕੋਵਿਡ-19 ਨੂੰ ਖਤਮ ਕਰਦਾ ਹੈ ਗਾਇਤਰੀ ਮੰਤਰ। ਕਰੋੜਾਂ ਹੁਣ ਜਿੱਥੇ ਸਾਇੰਸ ਐਂਡ ਟੈਕਨੋਲੋਜੀ ਇਸ ਲੈਵਲ ਤੇ ਆ ਜਾਏ, ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਇਹਨਾਂ ਦੇ ਹੀ ਆਪਣੇ ਜਿਹੜੇ ਥੋੜੇ ਬਹੁਤ ਅਕਲ ਰੱਖਣ ਵਾਲੇ ਨੇ ਜਾਂ ਸਾਇੰਸ ਦੇ ਵਿੱਚ ਜਿਹਨਾਂ ਨੂੰ ਪਤਾ ਹੈ ਕਿ ਭਾਈ ਅਲਟੀਮੇਟਲੀ ਨਾ ਤਾਂ ਗਾਇਤਰੀ ਮੰਤਰ ਨੇ ਛੁਟਕਾਰਾ ਕੀਤਾ, ਨਾ ਹੀ ਕਿਸੇ ਹੋਰ ਨੇ ਕੀਤਾ, ਅਲਟੀਮੇਟਲੀ ਵੈਕਸੀਨੇਸ਼ਨਸ ਉਹ ਸਾਇੰਟੀਫਿਕ ਹੈ। ਤੁਹਾਡਾ ਆਪਣਾ ਫੇਥ ਹੈ, ਤੁਸੀਂ ਆਪਣੇ ਆਪ ਨੂੰ, ਆਪਣੇ ਮਨ ਨੂੰ ਜਿਹੜਾ ਮਜ਼ਬੂਤ ਕਰਨ ਦੇ ਲਈ ਉਹ ਤੁਸੀਂ ਕੀ ਕਰਦੇ ਹੋ, ਕਿਹਦੇ 'ਚ ਤੁਹਾਡਾ ਯਕੀਨ ਹੈ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤੁਹਾਡੀ ਵਿਲ ਪਾਵਰ। ਲੇਕਿਨ ਇੱਕ ਸੈਕੂਲਰ ਮੁਲਕ ਦੇ ਵਿੱਚ ਕਰੋੜਾਂ ਰੁਪਏ ਇਸ ਰਿਸਰਚ ਦੇ ਨਾਂ ਥੱਲੇ, ਇਹਨੂੰ ਰਿਸਰਚ ਕਹਿਣਾ ਕਿ ਜੀ ਕੋਵਿਡ, ਉਹ ਭਾਈ ਤੁਸੀਂ ਜਿਹੜੀ ਬੇਸਿਕ ਨੀਡ ਹੈ, ਨਾ ਤੁਸੀਂ ਹਸਪਤਾਲ ਬਣਾਏ, ਨਾ ਬੈੱਡ ਨੇ, ਨਾ ਆਕਸੀਜਨ ਹੈ, ਨਾ ਰੀਹੈਬ ਹੈ, ਨਾ ਐਂਬੂਲੈਂਸਿਸ ਨੇ, ਨਾ ਹੀ ਤੁਹਾਡੇ ਕੋਲ ਬੈਕਅਪ ਡਾਕਟਰਸ ਔਰ ਮੈਡੀਕਲ ਸਟਾਫ ਹੈ। ਹਾਲ ਇਹ ਹੋ ਰਿਹਾ ਕਿ ਜਿਹੜੇ ਸਟਾਫ ਦੌੜ ਰਿਹਾ, ਜਿਹੜੇ ਹੈ ਨੇ ਉਹ ਇਸ ਕਦਰ ਸਟ੍ਰੈਸ 'ਚ ਨੇ, ਉਹ ਡਰੱਗ ਐਡਿਕਟ ਹੋ ਰਹੇ ਨੇ 18 ਘੰਟੇ। ਫਿਰ ਉਹ ਜਿਹੜਾ ਈਵਨ ਕੋਵਿਡ-19 ਦੇ ਬਚਾਅ ਦੇ ਲਈ ਜਿਹੜਾ ਉਹਨਾਂ ਨੇ ਡਰੈਸ ਪਾਇਆ ਹੁੰਦਾ, ਉਹ ਤਾਂ ਗਰਮੀ ਦਾ ਮਹੀਨਾ ਅਪ੍ਰੈਲ 'ਚੋਂ ਹੀ ਉਬਲ ਰਹੇ ਨੇ। ਉਹ ਤਾਂ ਅੱਧੇ ਜਿਹੜੇ ਨੇ ਉਹ ਮੈਂਟਲ ਡਿਪਰੈਸ਼ਨ 'ਚ ਜਾ ਚੁੱਕੇ ਨੇ। ਔਰ ਜਿਹੜੀਆਂ ਐਂਬੂਲੈਂਸਿਸ ਜਾਂ ਦੂਸਰੀਆਂ ਨੇ ਉਹਨਾਂ ਦਾ ਤੁਸੀਂ ਹਾਲ ਦੇਖ ਲਓ ਕਿ ਜਿਹੜਾ 2000 ਰੁਪਈਆ ਦੇ ਵਿੱਚ ਜਿੰਨੇ 8 ਕਿਲੋਮੀਟਰ ਜਾਂ ਦੂਜਾ ਕਵਰ ਦਾ ਸੀ, ਉਹ 50-50 ਹਜ਼ਾਰ ਰੁਪਈਆ ਲੈ ਰਹੇ ਨੇ। ਜੇ ਹਰਿਆਣਾ ਜਾਂ ਕਿਸੇ ਐਡਮਿਨਿਸਟ੍ਰੇਸ਼ਨ ਨੇ ਉਸ ਤੇ ਥੋੜਾ ਉਹਨੂੰ ਨਿਯਮਤ ਕਰਨ ਦਾ ਇਹ ਕੋਸ਼ਿਸ਼ ਕੀਤੀ ਔਰ ਹੜਤਾਲ ਕਰਕੇ ਬੈਠ ਗਏ। ਔਰ ਇਹ ਇਸ ਹੱਦ ਤੱਕ ਲੁੱਟ ਖਸੁੱਟ ਇੰਜੈਕਸ਼ਨਸ ਜਿਹੜੇ ਇਸ ਲਈ ਬੰਨੇ ਜਾਂਦੇ ਨੇ ਜੀ ਥੋੜੇ ਬਹੁਤ ਕਾਰਗਰ ਹੋ ਸਕਦੇ ਨੇ, ਉਹਦੀ ਕੀਮਤ 100 ਗੁਣਾ, ਹਰ ਚੀਜ਼ 200 ਗੁਣਾ, ਜਿਹੜੇ ਲੋਕ ਤਰ੍ਹਾਂ ਮਚੀ ਹੋਈ ਹੈ। ਔਰ ਇਸ ਸਭ ਦੇ ਚਲਦਿਆਂ ਵੀ ਜਦੋਂ ਹੁਣ ਤੁਸੀਂ ਝੂਠ ਹੀ ਬੋਲਣਾ ਹੈ, ਜੇ ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਸਮਝ ਰਹੀ ਹੈ ਵੀ ਉੱਥੇ ਕੀ ਹੋ ਰਿਹਾ, ਦੁਨੀਆ ਦਾ ਮੀਡੀਆ ਦੇਖ ਰਿਹਾ ਹੈ, ਉਹਨਾਂ ਦੇ ਆਪਣੇ ਵੀ ਜਿਹੜੇ ਥੋੜੇ ਬਹੁਤ ਅਜੇ ਇਹਨਾਂ ਦੇ ਦਾਇਰਾਕਾਰ ਚੋਂ ਨਿਕਲ ਕੇ ਯੂਟਿਊਬਰ ਬਣੇ ਹੋਏ ਨੇ, ਉਹ ਕਹਿ ਰਹੇ ਨੇ ਕਿ ਜਿੰਨੀਆਂ ਡੈਥਸ ਕੋਟ ਹੋ ਰਹੀਆਂ ਔਰ ਜਿੰਨੇ ਕੇਸ ਕੋਟ ਹੋ ਰਹੇ ਨੇ, ਐਕਚੁਅਲ ਨੰਬਰ ਉਸ ਤੋਂ 10 ਗੁਣਾ ਜ਼ਿਆਦਾ ਹੈ। ਔਰ ਜੇ ਮੈਂ ਇਹਨਾਂ ਦੀ ਖਬਰ ਤੋਂ ਹੀ ਪਹਿਲਾਂ ਸ਼ੁਰੂ ਕਰਾਂ ਕਿ ਇੰਡੀਆ ਰਿਕਾਰਡਸ ਨਿਊ ਹਾਈ ਵਿਦ 4.12 ਲੱਖ ਫਰੈਸ਼ ਕੋਵਿਡ ਕੇਸਿਸ, 3980 ਡੈਥਸ। ਹੁਣ ਇਹਨੂੰ ਤੁਸੀਂ 10 ਗੁਣਾ ਕਰ ਲਓ, ਜੇ 4.12 ਲੱਖ ਹੈ ਤੇ ਇਹਨੂੰ ਤੁਸੀਂ 10 ਨਾਲ ਜ਼ਰਬ ਦਿਓ ਤੇ 40 ਲੱਖ ਤੋਂ ਜ਼ਿਆਦਾ, ਮੋਰ ਦੈਨ 4 ਮਿਲੀਅਨ ਕੇਸ ਇੱਕ ਦਿਨ 'ਚ 24 ਆਵਰਸ। ਤੇ ਜੇ ਇਹਨਾਂ ਦੀਆਂ ਲਗਭਗ 4000 ਡੈਥਸ, ਇਹਨਾਂ ਨੇ 3980 ਕਿਹਾ, ਤੇ ਇਹਨੂੰ 10 ਨਾਲ ਜ਼ਰਬ ਦਿਓ ਤੇ 40000 ਮੌਤਾਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ, ਜਿਵੇਂ ਅਸੀਂ ਕੱਲ ਕਿਹਾ ਸੀ ਕਿ ਸਾਰੇ ਹੀ, ਹੁਣ ਅੱਗੇ ਤਾਂ ਦਿੱਲੀ ਦੀ ਗੱਲ ਸੀ, ਹੁਣ ਸਾਰੇ ਹੀ ਸ਼ਹਿਰ ਜਿਹੜੇ ਨੇ ਯੂਪੀ ਇਸ ਵੇਲੇ, ਔਰ ਇੱਕ ਰਿਪੋਰਟ ਇਹ ਸੀ ਕਿ ਜਿੰਨੀ ਬਦਤਰ ਹਾਲਤ ਯੂਪੀ ਔਰ ਬਿਹਾਰ ਦੇ ਪਿੰਡਾਂ ਦੇ ਵਿੱਚ ਹੋ ਰਹੀ ਹੈ, ਕਿਉਂਕਿ ਸਾਰੀ ਕਰੋਨਾ ਵਾਇਰਸ ਜਿਨ੍ਹਾਂ ਨੇ ਦੂਸਰੇ ਪਾਸੇ ਜਹਾਦੀ ਵਾਇਰਸ ਬਣਾਇਆ ਸੀ, ਉਹਨਾਂ ਦੇ ਆਪਣੇ ਕਹਿਣ ਲੱਗ ਗਏ ਕਿ ਭਾਈ ਇਹ ਜਿਹੜੀ ਹੈ ਕਰੋਨਾ, ਕੁੰਭ ਕਰੋਨਾ ਜਿਹੜਾ ਹੈ ਉਹ ਬਣਾ ਦਿੱਤਾ ਹੈ। ਹੁਣ ਇਸ ਲੈਵਲ ਦੇ ਉੱਤੇ ਇਹ ਪਾਰਟ ਚੱਲ ਰਿਹਾ ਹੈ। ਇਹ ਫਿਰ ਵੀ ਇਹਦੇ ਬਾਵਜੂਦ ਜਦੋਂ ਅਸੀਂ ਕੈਪੀਟਲਿਸਟ ਸੁਸਾਇਟੀ ਦੀ ਗੱਲ ਕਰਦੇ ਹਾਂ, ਅਮਰੀਕਨ ਸਿਸਟਮ ਦੀ ਗੱਲ, ਜ਼ਾਹਰ ਹੈ ਕਾਰਪੋਰੇਟਸ ਹੋਣ, ਵੱਡੀਆਂ ਫਾਰਮਾਸਿਊਟੀਕਲ ਕੰਪਨੀਜ਼ ਹੋਣ ਜਿਹੜੀਆਂ ਰਿਸਰਚ ਕਰਵਾਉਂਦੀਆਂ ਨੇ, ਉਸ 'ਚ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਇਨਵੈਸਟ ਕਰਦੀਆਂ। ਔਰ ਇਸੇ ਲਈ ਹੁੰਦਾ ਹੈ ਕਿ ਭਾਈ ਜਦੋਂ ਉਹਦੀ ਦਵਾਈ ਬਣ ਗਈ ਕਿਸੇ ਚੀਜ਼ ਦੀ, ਉਹਦਾ ਪੇਟੈਂਟ ਹੋਏਗਾ ਉਹਨਾਂ ਕੋਲ, ਫਿਰ ਅਗਲੇ 25 30 40 ਸਾਲ ਉਹੀ ਪੇਟੈਂਟ ਵਿਕਦਾ ਹੈ, ਉਹਦੇ ਥੱਲੇ ਉਹ ਪੈਸੇ ਬਣਾਉਂਦੇ ਨੇ। ਹੁਣ ਜੇ ਕੋਵਿਡ-19 ਦੀ ਵੈਕਸੀਨੇਸ਼ਨ 5 ਜਾਂ 6 ਪ੍ਰੋਮੀਨੈਂਟਲੀ, ਜੇ ਤੁਸੀਂ ਰਸ਼ੀਅਨ ਸਪੁਤਨਿਕ ਜਾਂ ਚਾਈਨੀਜ਼ ਵੈਕਸੀਨ ਕੱਢ ਲਓ, ਤਾਂ ਬਾਹਰ ਜਿੰਨੇ ਕੁ ਮਾਡਲ ਆਏ ਨੇ
ਉਹ ਜਿਹੜੇ ਨੇ ਉਹਨਾਂ ਨੇ ਇਨਵੈਸਟ ਕੀਤੇ ਨੇ ਮਿਲੀਅਨਸ ਆਫ ਡਾਲਰਸ। ਬੇਸ਼ੱਕ ਉਹਦੇ 'ਚ ਅਮਰੀਕਨ ਸਰਕਾਰ ਨੇ ਜਾਂ ਯੂਰਪੀਅਨ ਹਕੂਮਤਾਂ ਨੇ, ਪਰ ਵੱਡਾ ਹਿੱਸਾ ਜਿਵੇਂ ਫਾਈਜ਼ਰ ਹੈ ਜਾਂ ਦੂਸਰੇ ਨੇ, ਉਹਨਾਂ ਨੇ ਜਿਹੜਾ ਇਸ ਇਨਵੈਸਟ, ਹੁਣ ਉਹਨਾਂ ਨੂੰ ਹੈ ਤਾਂ ਇਹੀ ਹੈ ਕਿ ਵੀ ਅਲਟੀਮੇਟਲੀ ਬਣਾਉਣੇ ਨੇ ਪੈਸੇ। ਬਿਲਕੁਲ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹਦੀ ਅਫੋਰਡੇਬਿਲਟੀ, ਅਮਰੀਕਾ 'ਚ ਤਾਂ ਇਹਨਾਂ ਨੇ ਫ੍ਰੀ ਦੇ ਦਿੱਤਾ ਹਰ ਇੱਕ ਨੂੰ। ਹੁਣ ਭਾਰਤ ਨੇ ਜਿਹੜੇ ਆਪਣਾ ਕਹਿ ਰਿਹਾ ਸੀ ਹਮਨੇ ਦੁਨੀਆ ਭਰ ਮੇ ਵੈਕਸੀਨ ਪਹੁੰਚਾ ਦੀ, ਉੱਥੋਂ ਦੇ ਇੱਕ ਦੋ ਨਾਰਮਲ ਬੰਦੇ ਵੀ ਕਹਿ ਰਹੇ ਦੇਖੋ ਜੀ ਮੋਦੀ ਨੇ ਕਰੋੜਾਂ ਜ਼ਿੰਦਗੀਆਂ ਬਚਾਤੀਆਂ, ਦੁਨੀਆ ਨੂੰ ਵੈਕਸੀਨ ਦੇ। ਹਾਲ ਆਪਣਾ ਇਹ ਹੈ ਕਿ ਭਾਈ ਉਹਨਾਂ ਦੇ ਕੋਲ 10% ਪਾਪੂਲੇਸ਼ਨ ਵੀ ਜਿਹੜੀ ਹੈ ਉਹ ਵੈਕਸੀਨੇਟ ਨਹੀਂ ਹੋਈ। ਬਾਕੀਆਂ ਦਾ ਕੀ ਹਾਲ ਹੈ? ਤਰਲੇ ਇੱਧਰ ਕਰ ਰਹੇ ਸੀ। ਅਮਰੀਕਾ ਨੇ ਕਿਹਾ ਵੀ ਠੀਕ ਹੈ ਸਾਡਾ ਇੰਨਾ ਪੂਰਾ ਹੋ ਜਾਣਾ, ਆ ਵਾਧੂ ਜਿਹੜੇ ਪਏ ਨੇ ਅਸੀਂ 50 ਮਿਲੀਅਨ ਇਹਦੇ ਚੋਂ ਵੱਡਾ ਹਿੱਸਾ ਤੁਹਾਨੂੰ ਦੇ, ਪਰ ਇਹਦੇ ਨਾਲ ਗੱਲ ਤਾਂ ਬਣਨੀ ਨਹੀਂ। 1 ਬਿਲੀਅਨ 350 ਮਿਲੀਅਨ ਲੋਕਾਂ ਚੋਂ ਕਿੰਨਿਆਂ ਕੁ ਨੂੰ ਇਹਨਾਂ ਨੇ ਕੀਤਾ ਹੈ ਵੈਕਸੀਨੇਟ। ਹੁਣ ਜਿਹੜਾ ਦਬਾਅ ਵੀ ਸੀ ਅਮਰੀਕਾ ਤੇ, ਔਰ ਮੈਂ ਸਮਝਦਾ ਵੀ ਫਿਰ ਵੀ ਜਿਹਨੂੰ ਅਸੀਂ ਕੈਪੀਟਲਿਸਟ ਸੁਸਾਇਟੀ ਕਹਿੰਦੇ ਹਾਂ, ਉਹਨਾਂ ਨੇ ਹਿਊਮੈਨੀਟੇਰੀਅਨ ਰੁਖ ਰੱਖਿਆ। ਔਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਵੀ ਅਸੀਂ ਇਹ ਜਿਹੜਾ ਇਸ ਦੇ ਉੱਤੇ US ਜਿਹੜਾ ਉਹ ਵੇਵਰ ਦੇ ਰਿਹਾ ਹੈ, ਜਿਹੜੀ ਇਸ ਤੇ ਵੈਕਸੀਨ ਪੇਟੈਂਟ ਨੇ। ਵੇਵਰ ਦਾ ਮਤਲਬ ਹੈ ਕਿ ਵੀ ਆਪਣਾ ਫਾਰਮੂਲਾ ਦੇ ਦੇਣਗੇ, ਪੇਟੈਂਟ ਨਹੀਂ ਰੱਖਣਗੇ ਤੇ ਉੱਥੇ ਵੀ ਪ੍ਰੋਡਿਊਸ ਹੋ ਸਕਦਾ ਹੈ। ਉਹਦੇ ਥੱਲੇ ਜਿਹੜੀ ਕਾਸਟ ਹੈ ਉਹ ਬਹੁਤ ਥੱਲੇ ਆ ਜਾਂਦੀ। ਹਾਲਾਂਕਿ ਇੰਡੀਆ ਨੇ ਆਲਰੇਡੀ ਜਿਹੜੀ ਉਹਨਾਂ ਦੀ ਆਪਣੀ ਸੀਰਮ ਇੰਸਟੀਚਿਊਟ 'ਚ ਉਹਦੇ ਵੀ ਰੱਖਤਾ 300 ਰੁਪਈਆ ਸਟੇਟਾਂ ਨੂੰ, ਫਲਾਣੇ ਨੂੰ। ਕਿਹਦੇ ਕੋਲ ਕੰਗਾਲ ਹੋਇਆ ਮੁਲਕ ਸਾਰਾ, ਬਜਟ ਸਾਰੇ ਖਤਮ ਹੋਏ ਨੇ। ਸੋ ਇਹਦੇ 'ਚ ਬੇਸ਼ੱਕ ਹੁਣ ਇਸ ਨੇ ਅਮਰੀਕਾ ਨੇ ਇਸ ਦੇ ਉੱਤੇ ਪੋਜ਼ਿਟਿਵ ਲਾਈਨ ਲਈ ਹੈ, UK ਨੇ ਵੀ ਲਈ ਹੈ, ਲੇਕਿਨ ਜਿਹੜਾ ਜਰਮਨੀ ਹੈ ਉਸ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਅਸੀਂ US ਬੈਕ ਪ੍ਰਪੋਜ਼ਲ ਕਿ ਇਹ ਵੇਵ ਕਰੋ ਵੈਕਸੀਨ ਪੇਟੈਂਟਸ, ਇਹਦੇ ਨਾਲ ਸਹਿਮਤ ਨਹੀਂ ਹੈ ਇਹਦੇ 'ਚ ਕੋਈ, ਕਿਉਂਕਿ ਆਰਗੂਮੈਂਟ ਇਹ ਦਿੱਤਾ ਗਿਆ ਕਿ ਇਹਦੇ ਨਾਲ ਕੰਪਨੀਆਂ ਨੂੰ ਹੋਰ ਨੰਬਰ ਵੋਲਿਊਮ ਵੱਧ ਜਾਏਗਾ ਔਰ ਉਹਦੇ 'ਚੋਂ ਪ੍ਰੋਫਿਟ ਹੋਏਗਾ। ਉਹਨਾਂ ਨੇ ਕਿਹਾ ਜੀ ਬਿਲਕੁਲ ਨਹੀਂ। ਸੋ ਇਹ ਚੱਲੇਗੀ, ਇਹਨੂੰ ਖਿੱਚ ਕਹਿੰਦੇ ਨੇ ਕੁਛ ਦੇਰ, ਪਰ ਫਿਰ ਵੀ ਮੈਂ ਸਮਝਦਾ ਵੀ ਹਾਲਾਂ ਇਹਨਾਂ ਦਾ ਇੱਕ ਆਪਣਾ ਮਾਫੀਆ ਹੈ, ਡਰੱਗ ਮਾਫੀਆ, ਫਾਰਮਾਸਿਊਟੀਕਲ ਮਾਫੀਆ, ਹਸਪੀਟਲ ਮਾਫੀਆ। ਅਲਟੀਮੇਟਲੀ ਪੈਸੇ ਦੀ ਖੇਡ ਖੇਡਦੇ ਨੇ, ਕਿਵੇਂ ਸਕ੍ਰੈਸਿਟੀ ਕ੍ਰੀਏਟ ਕੀਤੀ ਜਾਂਦੀ ਹੈ, ਕਿਵੇਂ ਜਿਹੜਾ ਇਹ ਫਿਰ ਕਿਸੇ ਵੇਲੇ ਇਹ ਸਾਡੇ ਇੰਟਰਸਟ ਦਾ ਟੌਪਿਕ ਵੀ ਹੈ। ਔਰ ਮੈਂ ਆਪਣੀ ਕੈਲੀਫੋਰਨੀਆ ਵਿਜ਼ਿਟ ਦੇ ਵੇਲੇ ਇੱਕ ਬੜਾ ਪਿਆਰਾ ਪਰਿਵਾਰ ਹੈ ਹੋਠੀ ਸਾਹਿਬ ਦਾ, ਉਹਨਾਂ ਦੇ ਨਾਲ ਡਿਨਰ ਕੀਤਾ ਤੇ ਉਹਨਾਂ ਦੀ ਬੇਟੀ ਵੀ ਮੈਡੀਕਲ ਫੀਲਡ 'ਚ ਹੈ ਔਰ ਉਹਨਾਂ ਦੇ ਸਨ ਇਨ ਲਾਅ ਵੀ ਫਾਰਮਾਸਿਸਟ ਨੇ, ਔਰ ਉਹਨਾਂ ਦੇ ਨਾਲ ਵੀ ਡਿਸਕਸ ਹੁੰਦੇ ਆ। ਉਹ ਦੱਸ ਰਹੇ ਸੀ ਕਿ ਭਾਈ ਉਹ ਕੋਲੈਸਟਰੋਲ ਰਿਲੇਟਡ ਹੋਏ ਜਾਂ ਦੂਸਰਾ ਹੋਏ, ਕਿਵੇਂ ਇੱਕ ਕਾਟਰੀ ਜਿਹੜੀ ਹੈ ਉਹ ਫੋਰਸਡ ਮੈਡੀਸਨ ਵਰਗਾ ਮਾਹੌਲ ਬਣਾ ਦਿੱਤਾ ਹੈ, ਔਰ ਕਿਵੇਂ ਜਿਹੜੀ ਚੀਜ਼ ਦੀ ਲੋੜ ਨਹੀਂ ਵੀ ਹੈ ਉਹ ਵੀ ਡਾਕਟਰਸ ਦਿੰਦੇ ਨੇ, ਕਿਉਂਕਿ ਆਲਰੇਡੀ ਇੱਕ ਇਸ ਕਿਸਮ ਦੀ ਸੋਚ ਕ੍ਰੀਏਟ ਕੀਤੀ ਹੋਈ ਹੈ ਕਿ ਅਮਰੀਕਾ 'ਚ ਐਗਰੈਸਿਵ ਲਾਈਨ ਦੇ ਥੱਲੇ ਮੈਡੀਕਲ ਟ੍ਰੀਟਮੈਂਟ ਹੁੰਦੀ ਹੈ। ਉਹੀ ਜਿਵੇਂ ਜਰਮਨੀ ਹੈ ਜਾਂ ਦੂਸਰੇ ਮੁਲਕ ਨੇ, ਉਹਨਾਂ ਦੇ ਵਿੱਚ ਜਿਵੇਂ ਸਟੈਮ ਸੈੱਲ ਰਿਸਰਚ ਔਰ ਈਵਨ ਅਰਥਰਾਈਟਸ ਜਾਂ ਦੂਸਰਿਆਂ ਦੇ ਹਵਾਲੇ ਨਾਲ ਕਿਵੇਂ ਉਹ ਜ਼ਿਆਦਾ ਕਾਰਗਰ ਨੇ ਸਟੈਮ ਸੈੱਲ ਪਲਾਂਟੇਸ਼ਨ ਜਿਹੜੀ ਹੈ ਜਾਂ ਇੰਜੈਕਸ਼ਨ, ਪਰ ਉਹਦੇ ਉਲਟ ਕਿਵੇਂ ਇੱਥੇ ਜਿਹੜੀ ਹੈ ਨੀ ਕੈਪ ਸਰਜਰੀ ਔਰ ਦੂਜੀ ਉਹਨੂੰ ਪ੍ਰੈਫਰ ਕੀਤਾ ਜਾਂਦਾ, ਭਾਵੇਂ ਉਹਦਾ ਸਕਸੈਸ ਰੇਟ ਕਾਫੀ ਹੈ ਇਸ ਵੇਲੇ। ਲੇਕਿਨ ਜਿਹੜੀ ਕੰਜ਼ਰਵੇਟਿਵ ਲਾਈਨ ਹੈ ਟ੍ਰੀਟਮੈਂਟ ਦੀ, ਉਹਨੂੰ ਜਿਹੜਾ ਉਹ ਨਕਾਰਿਆ ਹੋਇਆ ਅਮਰੀਕਨਾਂ ਨੇ। ਇਹਦੇ 'ਤੇ ਅਸੀਂ ਕਿਸੇ ਵੇਲੇ ਡੀਟੇਲ ਗੱਲਬਾਤ ਕਰਾਂਗੇ। ਲੇਕਿਨ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਭਾਰਤ ਨਾ ਸਿਰਫ ਕਿ ਵੈਕਸੀਨ ਔਰ ਦੂਸਰੇ ਹਰ ਲੈਵਲ ਦੇ ਉੱਤੇ ਹੀ ਕਲੈਪਸ ਹੋਇਆ, ਲੇਕਿਨ ਜੇ ਤੁਸੀਂ ਝੂਠ ਦੇਖਣਾ ਤੇ ਫਿਰ ਇਹਨਾਂ ਦੀ ਨਿਊਜ਼, ਰਿਜ਼ਰਵ ਬੈਂਕ ਆਫ ਇੰਡੀਆ ਈਅਰਮਾਰਕਸ ₹50,000 ਕਰੋੜ ਫਾਰ ਹਸਪੀਟਲਸ, ਵੈਕਸੀਨਸ, ਫਾਰਮੇਸੀਜ਼, ਆਕਸੀਜਨ ਸਪਲਾਈ ਚੇਨਸ, ਕਿ ਜੀ 50,000 ਕਰੋੜ ਰੁਪਈਆ ਰਿਜ਼ਰਵ ਬੈਂਕ ਨੇ ਦੇ ਦਿੱਤਾ ਹੈ ਕਿ ਅਸੀਂ ਇਹ ਵੀ ਦੇਵਾਂਗੇ। ਥੱਲੇ ਗਰਾਊਂਡ ਤੇ ਕੁਛ ਨਹੀਂ ਹੈ। ਹਾਲਾਂਕਿ ਇੱਕ ਹਫ਼ਤੇ ਤੋਂ ਜ਼ਿਆਦਾ, ਇਹ ਕੱਲ੍ਹ ਤੱਕ ਦੀ ਅਸੀਂ ਕੀਤਾ ਸੀ ਕਿ ਜਿਹੜੀ 300 ਟਨ ਦੀ ਸਪਲਾਈ 10 ਤੋਂ ਜ਼ਿਆਦਾ ਮੁਲਕਾਂ ਤੋਂ ਗਈ ਹੈ, ਜਹਾਜ਼ ਭਰੇ, ਹਫ਼ਤਾ ਉੱਥੇ ਖੜੇ, ਕੋਈ ਪਲਾਨ ਨਹੀਂ ਹੈ ਕਿੱਥੇ ਪਹੁੰਚਾਉਣਾ ਹੈ, ਕੀ ਹੈ। ਔਰ ਈਵਨ ਹਾਈ ਕੋਰਟ ਨੇ ਕਿਹਾ ਕਿ ਭਈ ਇਹ ਜਿਹੜਾ ਤੁਹਾਨੂੰ ਬਾਹਰੋਂ ਮਦਦ ਆਈ ਹੀ ਹੈ, ਇਹ ਕੋਈ ਕਬਾੜਖਾਨੇ 'ਚ ਜਾਣ ਲਈ ਨਹੀਂ ਆਈ, ਪਰ ਜਿਵੇਂ ਅਸੀਂ ਇਹ ਕਿਹਾ ਸੀ ਕਿ ਕਿਵੇਂ ਉਹਦੀ ਵੀ ਬਲੈਕ ਹੋ ਰਹੀ ਹੈ, ਕਿੱਥੇ ਵੇਚ ਰਹੇ ਨੇ, ਕੀ ਹੈ। ਹੁਣ ਜਿਹੜਾ ਇਹ ਕਹਿ ਰਹੇ ਨੇ ਜੀ ਅਸੀਂ ਔਰ ਇਹੀ ਨਹੀਂ, ਹੁਣ ਜਿਹੜੇ ਉੱਥੇ ਲੋਕ ਮਰ ਰਹੇ ਨੇ ਜਾਂ ਜਿਨ੍ਹਾਂ ਨੂੰ ਨਜ਼ਰ ਆ ਰਿਹਾ ਵੀ ਕੀ ਹੋਣਾ, ਉਹਨਾਂ ਨੇ ਆਪਣੇ ਪ੍ਰਾਈਵੇਟਲੀ, ਜਦੋਂ ਅਸੀਂ ਆਕਸੀਜਨ ਸਿਲੰਡਰ ਦੀ ਗੱਲ ਕਰਦੇ ਹਾਂ, ਫਿਰ ਆਕਸੀਜਨ ਕੰਸੈਂਟਰੇਟ ਜਿਹੜੇ ਸ਼ਿਪ ਹੁੰਦੇ ਨੇ ਇੱਥੋਂ
ਮੈਨੂੰ ਵੀ ਇਲਮ ਹੈ ਕਿ ਕਈਆਂ ਨੇ ਗਿਫਟ ਜਾਂ ਜਿਵੇਂ ਯੂਨਾਈਟਿਡ ਸਟੇਟਸ ਨੇ ਜਾਂ ਖਾਲਸਾ ਏਡ ਨੇ ਬੜੇ ਬੜੇ ਜਿਹੜੇ ਉੱਥੇ ਲਾਏ ਹੋਏ ਨੇ ਲੰਗਰ ਉਹਦੇ 'ਚ ਇੱਥੋਂ ਹੀ ਸ਼ਿਪ ਕਰਾਏ ਨੇ। ਬਿਲਕੁਲ। ਹੁਣ ਇਸ ਹੱਦ ਤੱਕ ਇਹ ਬਾਣੀਏ ਦੀ ਸੋਚ ਜਿਹੜੀ ਹੈ ਉਹ ਗਰੀਡ 'ਚ ਫਸੀ ਹੋਈ ਹੈ ਕਿ ਇੱਧਰ ਤਾਂ ਅਮਰੀਕਾ ਆਪਣਾ ਪੇਟੈਂਟ ਛੱਡਣ ਨੂੰ ਤਿਆਰ ਹੈ, ਕੰਪਨੀਆਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਹੈ। ਉੱਥੇ ਕੀ ਹੈ, ਸੈਂਟਰ ਟੂ ਰਿਟੇਨ GST ਔਨ ਆਕਸੀਜਨ ਕੰਸਨਟ੍ਰੇਟਸ, Delhi High Court pushes back saying that the government should review its resistance at such a time। ਹੁਣ ਕਿਸੇ ਨੇ ਉੱਥੇ ਜਿਹੜਾ ਉਹ ਆਕਸੀਜਨ ਕੰਸਨਟ੍ਰੇਟ ਮੰਗਵਾਇਆ, ਉਹਨੂੰ ਗਿਫਟ ਕੀਤਾ ਬਾਹਰੋਂ ਕਿਸੇ ਨੇ, ਉਹਨਾਂ ਨੇ ਪਤਾ ਨਹੀਂ ਕਿੰਨੇ % ਉਹਦੀ ਜਿਹੜੀ ਹੈ GST ਉਹਦੇ ਉੱਤੇ ਲਾਈ ਹੋਈ ਹੈ। ਉਹ ਕੋਰਟ 'ਚ ਗਿਆ ਕਿ ਭਾਈ ਇੱਥੇ ਤਾਂ ਸਾਨੂੰ ਮਿਲ ਨਹੀਂ ਰਿਹਾ, ਜੇ ਕੋਈ ਭੇਜ ਰਿਹਾ ਤੁਸੀਂ ਇਹਦੇ ਤੇ ਵੀ ਸਾਨੂੰ ਕਰ ਰਹੇ ਹੋ। ਹਾਈ ਕੋਰਟ ਨੇ ਕਿਹਾ ਕਿ ਭਾਈ ਇਹਨੂੰ ਬੰਦ ਕਰੋ। ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਜੇ 30% ਸੀ ਅਸੀਂ ਘਟਾ ਕੇ 12% ਜਿਹੜੀ ਹੈ ਉਹ ਲਾ ਦਿੰਨੇ, ਪਰ ਅਸੀਂ ਇਹਨੂੰ ਬੰਦ ਨਹੀਂ ਕਰ ਸਕਦੇ, ਇਹਨੂੰ ਖਤਮ ਨਹੀਂ ਕਰ ਸਕਦੇ। ਹੁਣ ਇਹ ਹੈ ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਕਿ ਇਹਨਾਂ ਦੇ ਮੱਥੇ ਤੇ ਟਿੱਕਾ ਲੱਗਾ, ਤੇੜ ਇਹਨਾਂ ਦੇ ਕਖਾਈ ਧੋਤੀ ਹੈ, ਪਰ ਹੱਥ 'ਚ ਛੁਰੀ ਹੈ। ਐਂਡ ਬੁਚਰ ਆਫ ਦਾ ਵਰਲਡ, ਜਗਤ ਕਸਾਈ, ਰਹਿਮ ਨਹੀਂ ਹੈ। ਕਸਾਈ ਨੂੰ ਅਸੀਂ ਇਸੇ ਲਈ ਕਹਾ, ਹਾਲਾਂ ਉਹਨਾਂ ਦਾ ਤਾਂ ਪੇਸ਼ਾ ਹੈ, ਵਿਚਾਰੇ ਉਹ ਆਪਣੀ ਰੋਟੀ ਕਮਾਉਂਦੇ ਨੇ, ਉਹਨਾਂ ਦਾ ਪਿਤਾ ਪੁਰਖੀ ਕਿਤੇ, ਪਰ ਜਦੋਂ ਅਸੀਂ ਕਿਸੇ ਨੂੰ ਕਸਾਈ ਕਹਿੰਦੇ ਹਾਂ ਤੇ ਅਸੀਂ ਕਹਿੰਦੇ ਹਾਂ ਕਿਉਂਕਿ ਜੇ ਬੁਚਰ ਮਨ 'ਚ ਦਿਆ ਲਿਆਏਗਾ ਤਾਂ ਉਹ ਜ਼ਿਬਾ ਕਰ ਹੀ ਨਹੀਂ ਸਕਦਾ, ਉਹਨੂੰ ਮਾਰ ਨਹੀਂ ਸਕਦਾ, ਨਾ ਝਟਕਾ ਕਰ ਸਕਦਾ, ਨਾ ਹਲਾਲ ਕਰ ਸਕਦਾ। ਸੋ ਉਹਨੇ ਉਹ ਆਪਣੀ ਡੀਸੈਂਸਿਟਾਈਜ਼ ਕਰ ਲਿਆ ਹੁੰਦਾ ਆਪਣੇ ਨੂੰ। ਉਹਦੇ ਲਈ ਇਵੇਂ ਹੀ ਹੈ ਜਿਵੇਂ ਜੁੱਤੀਆਂ ਸੀਣ ਵਾਲਾ ਜੁੱਤੀਆਂ ਸੀਂਦਾ, ਉਹਦੇ ਲਈ ਉਹ ਇੱਕ ਡੈਡ ਮੈਟਰ ਹੈ, ਉਹਦੇ ਨਾਲ ਡੀਲ ਕਰਦੇ। ਪਰ ਜਦੋਂ ਹਕੂਮਤਾਂ ਜਾਂ ਜਿਹੜੇ ਲੋਕ ਜਿਨ੍ਹਾਂ ਦੇ ਸਾਹਮਣੇ ਰਿਆਇਆ ਦਾ, ਪਬਲਿਕ ਦਾ ਭਲਾ ਹੋਣਾ ਚਾਹੀਦਾ, ਉਹ ਬੇਤਰਸ ਹੁੰਦੇ ਨੇ, ਤੇ ਫਿਰ ਇਹੀ ਕੁਛ ਵਾਪਰਦਾ ਜੋ ਵਾਪਰ ਹੈ। ਔਰ ਉੱਥੇ ਪ੍ਰਬੰਧ ਕਰਨ ਦੀ ਥਾਂ ਜਾਂ ਆ GST ਵਰਗੇ, ਜਾਂ ਹਫਤਾ ਹੋ ਗਿਆ 300 ਟਨ ਦਾ ਸਮਾਨ ਜਹਾਜ਼ ਖੜੇ ਨੇ, ਇੱਥੇ ਕੀ ਡਰਾਮੇਬਾਜ਼ੀ ਹੋ ਰਹੀ ਹੈ। ਇੱਥੇ ਇਹਨਾਂ ਦਾ ਐਂਬੈਸਡਰ ਹੈ ਤਰਨਜੀਤ ਸਿੰਘ ਸੰਧੂ। India's US envoy meets Dr. Fauci, discusses COVID crisis, new strains and variants। ਉਹ ਬਈ ਇੱਥੇ ਤੁਸੀਂ ਡਾਕਟਰ ਐਂਥਨੀ ਫੌਚੀ ਤੋਂ ਕੀ ਲੈਣਾ? ਤੂੰ ਐਂਬੈਸਡਰ ਹੈ, ਤੂੰ ਆਪਣਾ ਦੇਖ, ਆਪਣੇ ਮੁਲਕ ਜਿਹੜਾ ਉਹ ਬੇੜਾ ਗਰਕ ਉੱਥੇ ਕਰ ਰਹੇ ਨੇ। ਲੇਕਿਨ ਇਹ ਦੱਸਣ ਦੇ ਲਈ ਜਿਵੇਂ ਉਹ ਸੀ ਕਹਾਣੀ ਅੱਗੇ ਵੀ ਮੈਂ ਸ਼ਾਇਦ ਸ਼ੇਅਰ ਕੀਤੀ ਸੀ ਕਿ ਇੱਕ ਬਾਂਦਰ ਨੂੰ ਚੁਕਾ ਕੇ ਜਿਹੜਾ ਜੰਗਲ ਦਾ ਰਾਜਾ ਬਣਾਤਾ ਜਾਨਵਰਾਂ ਨੇ, ਔਰ ਹੋਇਆ ਇਹ ਵੀ ਅਗਲੇ ਦਿਨ ਹੀ ਸ਼ੇਰ ਜਿਹੜਾ ਲੈ ਗਿਆ ਚੁੱਕ ਕੇ ਇੱਕ ਜਾਨਵਰ ਨੂੰ ਖਾਣ ਲਈ, ਔਰ ਉਹ ਜਾਨਵਰ ਇਕੱਠੇ ਹੋ ਕੇ ਗਏ ਕਿ ਰਾਜਾ ਜੀ ਹੁਣ ਕੁਛ ਕਰੋ। ਤੇ ਬਾਂਦਰ ਇੱਕ ਤੋਂ ਛਾਲ ਮਾਰੇ, ਦੂਜੀ ਟਾਹਣੀ ਤੇ ਚੜ ਜਾਏ, ਦੂਜੇ ਦਰਖਤ। 2 ਘੰਟੇ ਥੱਲੇ ਜਾਨਵਰ ਇਕੱਠ ਹੋਈ ਹੈ, ਉਹਨਾਂ ਦੀ ਪੰਚਾਇਤ ਹੋਈ ਹੈ। ਉਹਨੇ ਇੱਕ ਨੇ ਪੁੱਛਿਆ ਕਿ ਅਸੀਂ ਜਨਾਬ ਬਾਰ-ਬਾਰ ਗੁਜ਼ਾਰਿਸ਼ ਕਰ ਰਹੇ ਹਾਂ ਵੀ ਹੁਣ ਤੱਕ ਤਾਂ ਸ਼ੇਰ ਨੇ ਉਹਨੂੰ ਪਾੜਤਾ ਹੋਣਾ, ਖਾ ਗਿਆ ਹੋਣਾ। ਉਹ ਕਹਿੰਦਾ ਦੇਖੋ ਭਰਾਓ, ਮੈਂ ਦੌੜ ਧੂਪ ਤਾਂ ਕਰ ਰਿਹਾ ਨਾ, ਮੈਂ ਕੁਝ ਕਰ ਸਕਾਂ ਨਾ ਕਰ ਸਕਾਂ, ਦੌੜ ਧੂਪ। ਇਹ ਜਿਹੜਾ ਇਹਨਾਂ ਦਾ ਐਂਬੈਸਡਰ ਹੈ ਡਰਾਮੇਬਾਜ਼ੀ, ਇਹ ਦੌੜ ਧੂਪ ਦਿਖਾ। ਦੇਖੋ ਜੀ ਅਸੀਂ ਡਾਕਟਰ ਫੌਚੀ ਨੂੰ ਮਿਲੇ, ਔਰ ਦੂਸਰਾ ਤੇ ਸੁਪਰੀਮ ਕੋਰਟ ਹੁਣ ਸੈਕੰਡ ਵੇਵ ਲਈ ਤਾਂ ਨਾ ਇਹਨਾਂ ਦੀ ਤਿਆਰੀ, ਨਾ ਹੀ ਕੁਝ ਕਰ ਰਹੇ ਨੇ। ਸੁਪਰੀਮ ਕੋਰਟ ਨੂੰ ਨਜ਼ਰ ਆ ਰਿਹਾ, ਔਰ ਆਲਰੇਡੀ ਉਹਨਾਂ ਦੇ ਐਕਸਪਰਟਸ ਨੇ ਕਿਹਾ ਕਿ ਥਰਡ ਵੇਵ ਜਿਹੜੀ ਹੈ ਉਹ ਆਉਣ ਵਾਲੀ ਹੈ ਇੰਡੀਆ 'ਚ, ਔਰ ਥਰਡ ਵੇਵ ਦਾ ਟਾਰਗੇਟ ਬੱਚੇ ਹੋਣਗੇ ਸਭ ਤੋਂ ਜ਼ਿਆਦਾ। ਕਿਉਂਕਿ ਹੁਣ ਅਸੀਂ ਸੈਕੰਡ ਵੇਵ 'ਚ ਦੇਖ ਰਹੇ ਹਾਂ ਕਿ ਭਾਈ ਯੰਗਸਟਰ 25-25 ਸਾਲ, 30-30 ਸਾਲ, 35-35 ਸਾਲ, ਔਰ ਸੁਪਰੀਮ ਕੋਰਟ ਉਹਨਾਂ ਨੂੰ, ਸੈਂਟਰ ਨੂੰ ਕਹਿ ਰਿਹਾ ਸੁਪਰੀਮ ਕੋਰਟ ਵਾਂਟਸ ਫਾਰਮੂਲਾ ਔਨ ਆਕਸੀਜਨ ਸਪਲਾਈ ਅਹੈਡ ਆਫ ਥਰਡ ਵੇਵ, ਕਿ ਜਿਹੜੀ ਤੀਸਰੀ ਵੇਵ ਆਣੀ ਹੈ ਉਸ ਤੋਂ ਪਹਿਲਾਂ ਦੱਸੋ ਕਿ ਭਾਈ ਤੁਹਾਡੇ ਕੋਲ ਕੀ ਉਹਦਾ ਪ੍ਰਬੰਧ ਹੈ। ਔਰ ਦੂਸਰੇ ਪਾਸੇ ਜੇ ਮਦਰਾਸ ਹਾਈ ਕੋਰਟ ਨੇ ਆਪਣੇ ਇੱਕ ਫੈਸਲੇ 'ਚ ਕਿਹਾ ਸੀ ਕਿ ਇਹ ਜਿਹੜਾ ਇਲੈਕਸ਼ਨ ਕਮਿਸ਼ਨਰ ਨੇ, ਇਹ ਅਸਲ 'ਚ ਜਿਹੜੇ ਨੇ ਮਰਡਰਰ ਨੇ, ਇਹਨਾਂ ਦੇ ਉੱਤੇ ਮਰਡਰ ਦਾ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ, ਇਹ ਜ਼ਿੰਮੇਵਾਰ ਨੇ। ਔਰ ਉਹਦੀ ਟਿੱਪਣੀ ਨੂੰ ਲੈ ਕੇ ਸੁਪਰੀਮ ਕੋਰਟ 'ਚ ਪਹੁੰਚ ਗਿਆ ਇਲੈਕਸ਼ਨ ਕਮਿਸ਼ਨ, ਦੇਖੋ ਜੀ ਇਹ ਬਹੁਤ ਇਹਨੂੰ ਐਕਸਪੰਜ ਕਰੋ ਰਿਕਾਰਡ 'ਚੋਂ। ਤੇ ਸੁਪਰੀਮ ਕੋਰਟ ਨੇ ਕਿਹਾ ਕਿ ਜੀ ਐਕਸਪੰਜ ਤਾਂ ਨਹੀਂ ਅਸੀਂ ਕਰਦੇ, ਕਿਉਂਕਿ ਉਹਨਾਂ ਨੇ ਲੋਕਾਂ ਦੇ ਲਈ ਖਲੋਤਾ ਹੈ ਕੋਰਟ, ਪਰ ਅਸੀਂ ਇਹਨੂੰ ਹਾਰਸ਼ ਵਰਡਸ ਕਹਿੰਦੇ। ਸੋ ਇਹਨਾਂ ਨੂੰ ਇੱਕ ਉਹ ਹੈ ਕਿ ਵੀ ਮਾਰਨਾ ਵੀ ਤੇ ਰੋਣ ਵੀ ਨਹੀਂ ਦੇਣਾ ਹੈ। ਜੇ ਕਿਸੇ ਥਾਂ ਦੇ ਉੱਤੇ ਜੁਡੀਸ਼ਰੀ ਮਾੜੀ ਮੋਟੀ ਪ੍ਰੋਐਕਟਿਵ ਹੋਈ ਹੈ ਤੇ ਇਹਨਾਂ ਨੂੰ ਲੱਗਦਾ ਵੀ ਇਹ ਤਾਂ ਰਿਕਾਰਡ 'ਚ ਆ ਗਿਆ ਕਿ ਵੀ ਅਸੀਂ ਜੈਨੋਸਾਈਡ ਕਮਿਟ ਕਰ ਰਹੇ ਹਾਂ। ਜਿਵੇਂ ਇਲਾਹਾਬਾਦ ਹਾਈ ਕੋਰਟ ਦਾ ਅਸੀਂ ਕੱਲ੍ਹ ਡਿਸਕਸ ਕੀਤਾ, ਉਹਨਾਂ ਨੇ ਕਿਹਾ ਕਿ ਵੀ ਇਹ ਕ੍ਰਿਮੀਨਲ ਐਕਟ ਹੈ ਜੋ ਹਕੂਮਤ ਨੇ ਬਿਲਕੁਲ ਇਹਦੇ ਤੇ ਕੀਤਾ, ਔਰ ਇਹ ਵੀ ਇੱਕ ਜੈਨੋਸਾਈਡ ਹੀ ਹੈ। ਸੋ ਇਹ
ਉਹਨੂੰ ਕਵਰ ਕਰਨ ਤੇ ਲੱਗੇ ਹੋਏ ਨੇ। ਔਰ ਇਸ ਦੇ ਉੱਤੇ ਅੱਜ ਇੱਕ ਆਰਟੀਕਲ ਜਿਹੜਾ ਦਾ ਪ੍ਰਿੰਟ ਦੇ ਵਿੱਚ ਲਿਖਿਆ, ਔਰ ਜਿਹੜੇ ਲਿਖਣ ਵਾਲਾ ਹੈ ਮਿਸਟਰ ਜਗਨੇਸ਼ ਮੇਵਾਨੀ, ਇਹ ਗੁਜਰਾਤ ਤੋਂ ਖੁਦ MLA ਹੈ। ਔਰ ਜਿਹੜਾ ਅਸੀਂ ਅੱਜ ਦਾ ਉਨਵਾਨ ਦਿੱਤਾ ਹੈ ਆਪਣੇ ਇਸ ਟੌਪਿਕ ਦਾ, ਐਕਚੁਅਲੀ ਇਹ ਉਸ ਦੇ ਰਾਈਟ ਅਪ ਦਾ ਹੀ ਉਨਵਾਨ ਹੈ। ਇੰਡੀਆ ਇਜ਼ ਬੀਇੰਗ ਫੈਡ ਐਂਡ ਫੂਲਡ ਸੇਮ ਵੇ ਐਜ਼ ਰੋਮਨ ਸਰਵਡ ਬ੍ਰੈਡ ਐਂਡ ਸਰਕਸਿਸ, ਇਹ ਟਾਈਟਲ ਹੈ ਕਿ ਵੀ ਜਿਵੇਂ ਰੋਮਨ ਐਮਪਾਇਰ ਬਾਰੇ ਹੁੰਦਾ ਹੈ, ਉਹ ਵੀ ਇਵੈਂਟ ਮੈਨੇਜਰ ਬੜੇ ਤਗੜੇ ਸੀ ਕਿ ਜਦੋਂ ਉਹਨਾਂ ਦੇ ਸੋਲਜਰ ਕੋਈ ਫਤਿਹ ਕਰਕੇ ਆਉਂਦੇ ਸੀ ਤੇ ਰੋਮ ਦੇ ਵਿੱਚ ਵੱਡਾ ਜਲੂਸ, ਟੂਲ, ਧਮਾਕੇ, ਇਹ ਉਹ। ਔਰ ਜਿਹੜੀਆਂ ਸਰਕਸਿਸ, ਹੁਣ ਤਾਂ ਸਰਕਸ ਬਹੁਤ ਘਟ ਗਈਆਂ, ਐਂਟਰਟੇਨਮੈਂਟ ਦੇ ਦੂਸਰੇ ਤਰੀਕੇ ਆ ਗਏ। ਸੋ ਰੋਮਨ ਐਮਪਾਇਰ ਦੇ ਵੇਲੇ ਬਹੁਤ ਇਨਵੈਸਟ ਕੀਤਾ ਗਿਆ ਸਰਕਸਿਸ ਔਰ ਐਂਟਰਟੇਨਮੈਂਟ 'ਚ। ਮਤਲਬ ਇਹ ਹੁੰਦਾ ਵੀ ਲੋਕਾਂ ਨੂੰ ਉਲਝਾਈ ਰੱਖੋ, ਹਾਂਜੀ, ਵੀ ਹੱਸੀ ਜਾਓ। ਜਾਂ ਜਿਵੇਂ ਪੰਜਾਬ 'ਚ ਅਸੀਂ ਦੇਖਦੇ ਹਾਂ, ਸਾਡੇ ਬਹੁਤ ਵੱਡਾ ਸਿੱਖ ਭਾਈਚਾਰੇ ਦਾ ਹਿੱਸਾ ਕਾਮੇਡੀ ਸ਼ੋਅ 'ਚ ਲੱਗੇ ਹੋਣਗੇ, ਚੁਟਕਲੇ ਸੁਣਾਉਣ 'ਤੇ ਲੱਗੇ ਨੇ। ਦੂਸਰਾ ਜਾਂ ਸਟੇਜਾਂ 'ਤੇ ਖਲੋ ਕੇ ਜਿਹੜੀ ਹੈ ਜੀ ਸਟੈਂਡ-ਅਪ ਜਿਹੜੀ ਹੈ ਉਹ ਕਾਮੇਡੀ ਕਰ ਰਹੇ ਨੇ, ਫਲਾਣਾ ਭੰਗੜੇ ਪਵਾ ਰਹੇ ਨੇ। ਹੁਣ ਇਹ ਕੀ ਹੈ ਸਾਰਾ? ਹੁਣ ਇੱਕ ਪਾਸੇ ਤੁਹਾਡੇ ਹਜ਼ਾਰਾਂ ਕਿਸਾਨ ਸੁਸਾਈਡ ਕਰ ਰਹੇ ਹੋਣ, ਲੱਖਾਂ ਅੱਜ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ 26 ਨਵੰਬਰ ਤੋਂ ਲੈ ਕੇ, ਔਰ ਕੀ ਹਾਲ ਪੰਜਾਬ ਦਾ ਕੀਤਾ ਹੋਇਆ, ਔਰ ਤੁਸੀਂ ਭੰਗੜੇ ਪਾ ਰਹੇ ਹੋ, ਇਹ ਦੱਸਣ ਦੇ ਲਈ ਕਿ ਸਭ ਕੁਝ ਨਾਰਮਲ ਹੈ। ਔਰ ਇਹੀ ਕੰਮ ਇਹ ਅਮਰੀਕਨਾਂ ਨੇ ਜਦੋਂ ਨੇਟਿਵ ਅਮਰੀਕਨਸ, ਇਹਨਾਂ ਦੀ ਆਜ਼ਾਦੀ ਖੋਈ, ਇਹਨਾਂ ਦੀਆਂ ਨਸਲ ਕੁਸ਼ੀਆਂ ਕੀਤੀਆਂ, ਅੱਜ ਉਹ ਵੀ ਮੋਰ ਦੇ ਖੰਭ ਲਾ ਕੇ ਐਂਟਰਟੇਨਮੈਂਟ ਲਈ ਰੱਖੇ ਹੁੰਦੇ ਨੇ। ਪਰ ਕਿਵੇਂ ਇੱਕ ਇੰਨੇ ਵੱਡੇ ਮੁਲਕ ਦੇ ਆਵਾਮ ਨੂੰ ਕਿਵੇਂ ਫਸਾਇਆ ਹੋਇਆ ਝੂਠ ਦੇ ਵਿੱਚ ਮੰਦਰਾਂ ਦੀ। ਔਰ ਇਹ ਠੀਕ ਕਿਹਾ ਇਹਨੇ ਜਗਨੇਸ਼ ਮੇਵਾਨੀ ਨੇ ਕਿ ਜਿਹੜਾ ਵਕਤ ਹਸਪਤਾਲ ਬਣਾਉਣ ਦਾ, ਲੋਕਾਂ ਦੇ ਹੋਰ ਸਹੂਲਤਾਂ ਜਾਂ ਦੂਸਰਿਆਂ ਦਾ ਸੀ, ਉਸ ਨੂੰ ਮੰਦਰ ਬਣਾਓ, ਮੋਨੂਮੈਂਟ ਬਣਾਓ। ਪਟੇਲ ਕੀ ਮੂਰਤੀ ਸਟੈਚੂ ਆਫ ਲਿਬਰਟੀ ਤੋਂ ਵੀ ਵੱਡੀ ਖੜੀ ਕਰਤੀ, ਰਾਮ ਮੰਦਰ ਉਹਦਾ ਸ਼ਿਲਾਨਿਆਸ। ਔਰ ਇਹ ਸਾਰੇ ਪੀਰੀਅਡ ਦੇ ਵਿੱਚ ਉਹਦੇ 'ਚ ਉਹਨੇ ਇਹ ਕਿਹਾ ਕਿ ਭਾਈ ਇਹ ਜਿਹੜੀ ਬਿਲਕੁਲ ਇਹਨਾਂ ਦੀ ਲਾਈਨ ਹੈ, ਇਹ ਜੋ ਅੱਜ ਵਾਪਰ ਰਿਹਾ ਇੰਡੀਆ 'ਚ, ਉਹਨੇ ਕਿਹਾ ਵੀ ਇਹ ਕੁਦਰਤ ਦੀ ਕਰੋਪੀ ਨਹੀਂ ਹੈ, ਮੈਨ ਮੇਡ ਟ੍ਰੈਜਡੀ ਹੈ। ਕਿਉਂਕਿ ਇਹਨਾਂ ਨੇ ਸਾਰਾ ਫੋਕਸ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਦੇ ਆ ਮੰਦਰ ਔਰ ਦੂਸਰੀ ਪੋਲਿਟਿਕਸ। ਔਰ ਅੱਜ ਵੀ ਉਹ ਕਰਨਾਟਕਾ ਦੇ ਹਵਾਲੇ ਨਾਲ ਸੀ ਕਿ ਉਹਨਾਂ ਦਾ MP ਉੱਥੇ ਸਿਟਿੰਗ ਹੈ, ਪਤਾ ਨਹੀਂ ਕੀ ਨਾਂ ਹੈ ਉਹਦਾ, ਔਰ ਉਹ ਇੱਕ ਹਸਪਤਾਲ 'ਚ ਵੜ ਗਿਆ ਜਿਹੜਾ ਕੋਵਿਡ ਮੈਨੇਜਮੈਂਟ ਦਾ ਸੀ। ਉੱਥੇ 200 ਦੇ ਕਰੀਬ ਜਿਹੜੇ ਨੇ ਸਟਾਫ ਕੰਮ ਕਰਦਾ, ਉਹਨਾਂ 'ਚੋਂ 17 ਮੁਸਲਮਾਨ, ਕਿਉਂਕਿ ਕਰਨਾਟਕਾ 'ਚ ਸਾਈਜ਼ੇਬਲ ਮੁਸਲਿਮ ਪਾਪੂਲੇਸ਼ਨ ਹੈ। ਉਹਨੇ ਉਹਨਾਂ ਸਾਰਿਆਂ ਦੇ ਨਾਂ ਪਹਿਲਾਂ ਲਏ ਸੀ, ਔਰ ਉਹ ਫਿਰ ਐਡਰੈਸ ਕਰ ਰਿਹਾ ਨਾਲ ਉਹਦੇ 3-4 MLA ਨੇ ਫਲਾਣ, ਸਾਰੇ ਮੁਸਲਮਾਨ ਨਾਂ ਲੈ ਕੇ ਕਿ ਇਹ ਦੇਖੋ ਜੀ ਇਹ ਕਿਉਂ ਭਰਤੀ ਕੀਤਾ ਮਿਊਨਸਿਪਲ ਨੇ ਉਹਨਾਂ ਨੂੰ, ਇਹ ਤਾਂ ਸਾਰਾ ਮਤਲਬ ਇਹ ਹੈ ਕਿ ਇਸ ਕ੍ਰਾਈਸਿਸ 'ਚ ਵੀ ਜਿੱਥੇ ਜੇ 200 'ਚ ਉਹਨਾਂ ਦੀ ਪਾਪੂਲੇਸ਼ਨ 10% ਹੈ ਆਬਾਦੀ ਦਾ, ਤੇ 200 'ਚ ਘੱਟੋ ਘੱਟ ਮਿਨੀਮਮ 20 ਹੋਣੇ ਚਾਹੀਦੇ ਨੇ ਉਹਨਾਂ ਦੇ। ਜੇ ਉਹ ਨੇ ਕੋਵਿਡ-19 ਦੇ ਉਸ ਖਤਰੇ 'ਚ ਵੀ ਆ ਕੇ ਖਲੋਤੇ ਨੇ ਨਾਲ, ਔਰ ਉਹਨਾਂ ਨੂੰ ਨੌਕਰੀਆਂ ਵੀ ਕੱਢਿਆ ਜਾ ਰਿਹਾ। ਔਰ ਯਾਨੀ ਇਸ ਵਕਤ ਵੀ ਹਿੰਦੂ ਮੁਸਲਮਾਨ ਇਸ਼ੂ, ਨਫ਼ਰਤ ਦਾ ਇਸ਼ੂ ਇਹ ਖੜਾ ਕਰ ਰਹੇ ਨੇ। ਔਰ ਇਹ ਜਿਹੜੇ ਜਗਨੇਸ਼ ਮੇਵਾਨੀ, ਇਹ ਇੰਡੀਪੈਂਡੈਂਟ MLA ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਇੱਕ ਪਾਸੇ ਲੋਕ ਚੀਕਾਂ ਮਾਰ ਰਹੇ ਨੇ, ਔਰ ਇਹਨਾਂ ਦਾ ਜ਼ੋਰ ਲੱਗਾ ਸੀ ਕਿ ਟਵਿੱਟਰ ਤੋਂ ਇਹ ਸਾਰੇ ਜਿਹੜੇ ਮੈਸੇਜ ਨੇ ਉਹ ਹਟਾਓ। ਔਰ ਇਹਦੇ 'ਚ ਮੈਂ ਉਹਨਾਂ ਦੀ ਇੱਕ ਸ਼ੇਅਰ ਕਰਨਾ ਚਾਹਾਂਗਾ ਕਿ ਉਹਨਾਂ ਨੇ ਕਿਹਾ ਕਿ ਇਜ਼ ਦਿਸ ਵਾਟ ਦੇ ਮੈਂਟ ਬਾਈ ਮੋਦੀ, ਹੈ ਤਾਂ ਮੁਮਕਿਨ ਹੈ, ਆਰ ਦੀਜ਼ ਦਾ ਅੱਛੇ ਦਿਨ ਦੇ ਹੈਡ ਪ੍ਰੋਮਿਸਡ, ਇਹ ਅੱਛੇ ਦਿਨ ਨੇ। A country reeling under a humanitarian crisis just so its prime minister can maintain his strongman image, ਕਿ ਉਹਨੂੰ ਅਜੇ ਵੀ strongman, ਕਿਸੇ ਨੇ ਸਵਾਲ ਨਹੀਂ ਚੁੱਕੇ ਕਿ ਮੋਦੀ, ਅਮਿਤ ਸ਼ਾਹ ਇਹਨਾਂ ਦੀ ਫੇਲਿਅਰ ਹੈ। PM Modi had once said he wanted his government to be criticized, but our voices have only been muzzled to hide his failures, ਕਿ ਇਸ ਸਰਕਾਰ ਦੀਆਂ ਨਾਕਾਮਯਾਬੀਆਂ ਨੂੰ ਲੁਕਾਉਣ ਲਈ ਸਾਡੀ ਆਵਾਜ਼ ਜਿਹੜੀ ਹੈ ਘੁੱਟੀ ਜਾ ਰਹੀ ਹੈ। ਔਰ ਇਸ ਸਾਰੇ 'ਚ the government's first reaction to our questions about our family's death was to ask Twitter to remove our words, ਕਿ ਵੀ ਜੇ ਅਸੀਂ ਸ਼ਿਕਾਇਤ ਕੀਤੀ ਕਿ ਭਾਈ ਇਹ ਉਹਨਾਂ ਨੇ ਟਵਿੱਟਰ ਨੂੰ ਕਿਹਾ ਜੀ ਹਟਾ ਦਿਓ। We asked for ਆਜ਼ਾਦੀ from poverty and corruption and hate, we got ਲਾਠੀ, ਕਿ ਜੇ ਅਸੀਂ ਕਿਹਾ ਜੀ ਇਹਦੇ ਤੋਂ ਸਾਡਾ ਛੁਟਕਾਰਾ ਕਿ ਸਾਨੂੰ ਲਾਠੀ ਮਿਲ ਰਹੀ ਹੈ। We asked for ਜ਼ਮੀਨ, we got ਮੰਦਰ, ਕਿ ਵੀ ਅਸੀਂ ਕਿਹਾ ਜੀ ਬੇਘਰਿਆਂ ਨੂੰ ਘਰ ਦਿਓ, ਬੇਜ਼ਮੀਨਿਆਂ ਨੂੰ। Now we ask for oxygen and we get crowded election rallies,
ਵੀ ਆਰ ਲਿਵਿੰਗ ਅੰਡਰ ਇਨਸੈਨਿਟੀ, ਕਿ ਵੀ ਅਸੀਂ ਕੋਵਿਡ ਤੋਂ ਬਚਾਅ ਮੰਗਦੇ ਹਾਂ, ਇਲੈਕਸ਼ਨ ਰੈਲੀਆਂ ਕਰ ਰਹੇ ਨੇ। ਉਹਨਾਂ ਨੇ ਕਿਹਾ ਵੀ ਅਸੀਂ ਪਾਗਲਪਨ ਦੇ ਦੌਰ 'ਚ ਪਾਗਲਾਂ ਦੇ ਥੱਲੇ ਰਹਿ ਰਹੇ ਹਾਂ। ਫਿਰ ਕੁੰਭ ਵਾਇਰਸ ਦੀ ਗੱਲ ਕੀਤੀ ਕਿ ਵੀ ਕਿਵੇਂ ਲੱਖਾਂ ਜਿਹੜੇ ਨੇ ਹਰਿਦੁਆਰ 'ਚ ਡਿਪ ਲੈਣ ਆਏ, ਔਰ ਇਹਦੇ ਬਾਵਜੂਦ ਕਿ ਲੋਕਾਂ ਨੇ ਕਿਹਾ ਕਿ ਭਾਈ ਸਿਆਣਿਆਂ ਨੇ ਕੀ ਹੈ, ਇੰਨੇ ਮੱਧ ਪ੍ਰਦੇਸ਼ 'ਚ ਕੋਵਿਡ ਪੋਜ਼ਿਟਿਵ ਨਿਕਲੇ, ਪਰ ਉਹਨਾਂ ਨੇ ਇਧਰ ਫਿਕਰ ਨਹੀਂ ਕੀਤਾ। ਫਿਰ ਮਿਸਟਰ ਮਿਆਨੀ ਨੇ ਮੇਵਾਨੀ ਉਹਨੇ ਕਿਹਾ ਵੀ ਕਿਵੇਂ ਪਿਛਲੇ ਸਾਲ ਫੈਬਰਵਰੀ ਮਹੀਨੇ 'ਚ ਤਬਲੀਗੀ ਜਮਾਤ ਦੇ ਇਕੱਠ ਨੂੰ ਬਦਨਾਮ ਕੀਤਾ ਗਿਆ। ਫਿਰ ਇਹਨਾਂ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਨੇ ਜਿਹੜੀ ਗਾਇਤਰੀ ਮੰਤਰ 'ਤੇ ਸਟੱਡੀ ਕੀਤੀ ਹੈ ਜੀ, ਇਹ ਕੋਵਿਡ-19 ਨੂੰ ਕਿਵੇਂ ਠੀਕ ਕਰ ਸਕਦੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਬਜਾਏ ਕਿ ਸਾਇੰਟੀਫਿਕ ਟੈਂਪਰ ਨੂੰ ਬਿਲਟ ਕੀਤਾ ਜਾਂਦਾ ਹੈ, ਇਹ ਈਵਨ ਜਿਹੜੀਆਂ ਸਾਇੰਟੀਫਿਕ ਇੰਸਟੀਚਿਊਟਸ ਨੇ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਵੀ, ਉਹਨੂੰ ਵੀ ਦੂਜੇ ਪਾਸੇ ਰਾ ਦਿੱਤਾ ਹੈ। ਔਰ ਇਹਦੇ 'ਚ ਉਹਨਾਂ ਨੇ ਜਿਹੜਾ ਮਿਸਟਰ ਮੇਵਾਨੀ, ਜਿਗਨੇਸ਼ ਮੇਵਾਨੀ ਨੇ ਕਿਹਾ, the ancient Romans used to say bread and circuses to exemplify how the people could be fed with a bit of food and a lot of entertainment। ਕਿ ਉਹਨਾਂ ਦੀ ਨੀਤੀ ਸੀ ਕਿ ਥੋੜ੍ਹਾ ਬਹੁਤ ਉਹਨਾਂ ਨੂੰ ਦਿਓ ਜਿੰਨਾ, ਪਰ ਐਂਟਰਟੇਨਮੈਂਟ 'ਚ ਉਹਨਾਂ ਨੂੰ ਬਿਜ਼ੀ ਰੱਖੋ। ਇੰਡੀਅਨਸ ਆਰ ਬੀਇੰਗ ਫੈਡ ਐਂਡ ਫੂਡ ਦਾ ਸੇਮ ਵੇ, ਅੱਜ ਭਾਰਤੀਆਂ ਨੂੰ ਵੀ ਉਸੇ ਹੀ 'ਚ ਰੱਖਿਆ ਹੈ। ਐਜ਼ ਦਾ ਡੈਥ ਟੋਲ ਫਰਮ ਕੋਵਿਡ ਰਾਈਜ਼ਸ ਐਵਰੀ ਡੇ, a triumphalist national media continues to indulge in celebrations over interrogation। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਅਰਨਾਬ ਗੋਸਵਾਮੀ ਵਰਗੇ ਅੱਜ ਵੀ ਉਹ ਇਹ ਡਿਬੇਟ ਕਰ ਰਹੇ ਨੇ ਕਿ ਹਾਊ ਪੋਸਟ ਕੋਵਿਡ ਸਿਨੇਰੀਓ ਵਿਲ ਬੀ ਅ ਗ੍ਰੇਟ ਓਪਰਚੁਨਿਟੀ ਟੂ ਇਨਵੈਸਟ ਇਨ ਇੰਡੀਆ, ਕਿ ਜਦੋਂ ਇਹ ਕੋਵਿਡ ਮੁੱਕ ਗਿਆ, ਮਤਲਬ ਲੋਕ ਹੀ ਮੁੱਕ ਜਾਣੇ ਨੇ ਵੱਡਾ ਹਿੱਸਾ, ਤੇ ਇਹ ਜਿਹੜੇ ਨੇ ਅਸੀਂ ਕਿਵੇਂ ਜਿਹੜਾ ਇਹ ਮੌਕੇ ਹੋਣਗੇ ਇਨਵੈਸਟ ਕਰਨ ਦੇ ਲਈ। ਔਰ ਦਾ ਪਬਲਿਕ ਡਿਸਕੋਰਸ ਇਜ਼ ਅਬਾਊਟ ਪ੍ਰੋਫਿਟ। These government mouthpieces have failed the people of this country just like their masters। ਕਿ ਲੋਕ ਮਰ ਰਹੇ ਨੇ ਔਰ ਇਹ ਜਿਹੜੇ ਨੇ ਉਹਦੇ 'ਚੋਂ ਵੀ ਪ੍ਰੋਫਿਟ ਕੱਢ ਰਹੇ ਨੇ। ਔਰ ਫਿਰ ਉਹਨਾਂ ਨੇ ਆਪਣਾ ਤਜਰਬਾ ਦਿੱਤਾ ਹੈ ਕਿ ਭਾਈ ਮੈਂ MLA ਹਾਂ ਔਰ ਮੈਂ ਜੋ ਉਦੋਂ ਬਿਮਾਰ ਹੋਇਆ ਔਰ ਮੇਰੇ ਨਾਲ ਕੀ ਹੋਇਆ, ਤੇ ਉਹਨਾਂ ਨੇ ਕਿਹਾ ਵੀ ਜੇ ਮੇਰਾ ਇਹ ਹਾਲ ਹੈ ਤੇ ਬਾਕੀਆਂ ਦਾ ਕੀ ਹਾਲ ਹੋਏਗਾ। ਉਹਨਾਂ ਨੇ ਕਿਹਾ ਵੀ ਇੱਕ ਪਾਸੇ ਲੋਕ ਮਰ ਰਹੇ ਨੇ, ਭਾਰਤ ਜਿਹੜਾ their arrogance, incompetence and hunger for power is turning India into a graveyard। ਕਿ ਇਹਨਾਂ ਦਾ ਹੰਕਾਰ, ਇਹਨਾਂ ਦੀ ਨਾਕਾਬਲੀਅਤ ਔਰ ਤਾਕਤ ਦੀ ਹਵਸ ਜਿਹੜੀ ਹੈ ਉਹਨੇ ਭਾਰਤ ਨੂੰ ਇੱਕ ਕਬਰਸਤਾਨ ਬਣਾ ਦਿੱਤਾ ਹੈ। Our Hindustan is turning into ਕਬਰਸਤਾਨ। And 3 major wins for opposition during recent assembly elections has shown that even so-called Modi wave ends up crushing। ਕਿ ਭਾਈ ਇਹਨਾਂ ਨੇ ਭਾਵੇਂ ਵੇਵ ਖੜੀ ਕੀਤੀ ਪਰ ਇਹਦੇ ਬਾਵਜੂਦ ਇਹਨਾਂ ਨੂੰ ਕ੍ਰਸ਼ਿੰਗ ਡਿਫੀਟ ਹੋਈ ਹੈ। ਪਰ ਜਿਹੜਾ ਮੈਸੇਜ ਹੈ ਉਹ ਇਹੀ ਹੈ ਕਿ ਭਾਰਤ ਕਬਰਸਤਾਨ ਬਣ ਰਿਹਾ ਹੈ ਔਰ ਇਹ ਰੋਮਨ ਐਮਪਾਇਰ ਦੀ ਉਸ ਲਾਈਨ ਦੇ ਉੱਤੇ ਬ੍ਰੈਡ ਐਂਡ ਸਰਕਸਿਸ। ਔਰ ਇੱਥੇ ਇਹ ਹੈ ਕਿ ਝੂਠ, ਵੱਡਾ ਝੂਠ, ਔਰ ਨਾਲ ਦੀ ਨਾਲ ਐਂਟਰਟੇਨਮੈਂਟ ਦੇ ਨਾਂ ਥੱਲੇ ਜਿਹੜਾ ਗੋਦੀ ਮੀਡੀਆ ਸਵੇਰ ਤੋਂ ਸ਼ਾਮ ਤੱਕ ਝੂਠ ਬੋਲਦਾ ਹੈ ਔਰ ਬਾਅਦ 'ਚ ਕਹਿਣਗੇ ਦੇਖੋ मोदी जी ने कैसे आबादी को कंट्रोल किया, कैसे पॉपुलेशन फैमिली प्लानिंग तो हो नहीं सकती थी, सो मोदी जी ने सबको जो है वो सुकून दिया और वो सुकून की मौत मरे। देखो ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।